ਭਾਵੇਂ ਮਾਸੀ ਬਣੇ ਸੱਸ, ਉਹਨੂੰ ਵੀ ਡੈਣ ਵਾਲਾ ਚੱਸ। ਜਦੋਂ ਮੈਂ ਨੂੰਹ ਬਣੀ ਤੇ ਮੈਨੂੰ ਸੱਸ ਚੰਗੀ ਨਾ ਲੱਭੀ ਜੀ। ਜਦੋਂ ਮੈਂ ਸੱਸ ਬਣੀ ਤੇ ਮੈਨੂੰ ਨੂੰਹ ਚੰਗੀ ਨਾ ਲੱਭੀ। ਉੱਤੋਂ ਬੀਬੀਆਂ ਦਾੜੀਆਂ ਹਾਂਜੀ ਤੇ ਵਿੱਚੋਂ ਕਾਲੇ ਕਾਂ। ਜਦੋਂ ਅਸੀਂ ਮਜ਼ਹਬ ਦੀ ਪਾਲਣਾ ਦੇ ਵਿੱਚ ਦਾੜੀ ਰੱਖਦੇ ਆ ਜੀ। ਤੇ ਫੇਰ ਸਾਨੂੰ ਆਪਣੇ ਅਮਲ ਜਾਂ ਭੈੜੀਆਂ ਕਰਤੂਤਾਂ ਕਰਨ ਲੱਗਿਆਂ 100 ਵਾਰੀ ਸੋਚਣਾ ਚਾਹੀਦਾ ਹੈ। ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਸ਼ਕਲ ਮੋਮਨਾ ਤੇ ਕਰਤੂਤ ਕਾਫਰਾਂ। ਵਾਹ। ਹਾਂਜੀ, ਕਿ ਉਹਨਾਂ ਨੇ ਸ਼ਕਲ ਤੇ ਬੜੀ ਬੀਬੀ ਬਣਾਈ ਹੁੰਦੀ ਏ, ਔਰ ਉਹ ਬੀਬੀ ਸ਼ਕਲ ਬਣਾਉਣ ਪਿੱਛੇ ਉਹਨਾਂ ਦਾ ਇਹ ਚਲਾਕੀ ਇਹ ਹੁੰਦੀ ਹੈ ਵੀ ਲੋਕ ਵਸਾ ਖਾ ਲੈਣਗੇ। ਮੈਂ ਇਨਸਾਨ, ਮੇਰੇ ਕਈ ਪਰਛਾਵੇਂ, ਮੇਰਾ ਇੱਕ ਪਰਛਾਵਾਂ ਇਹ ਦੁਨੀਆ ਵੇਖੇ, ਮੇਰੇ ਹੋਰ ਪਰਛਾਵੇਂ ਮੇਰੇ ਅੰਦਰ ਸ਼ੂਕਨ, ਮੇਰੇ ਅੰਦਰ ਕੂਕਨ, ਮੇਰੀ ਮਿੱਟੀ ਚੱਟਣ, ਮੇਰੀਆਂ ਨੀਹਾਂ ਪੱਟਣ। ਮੈਂ ਗੁੱਠਾਂ ਵਿੱਚ ਬੈਠਾ ਆਪਣੇ ਐਬ ਲੁਕਾਉਣਾ, ਲਾ ਲਾ ਕੇ ਖੁਸ਼ਬੂਆਂ ਆਪਣਾ ਗੰਧ ਲੁਕਾਉਣਾ। ਆਪ ਕਚੱਜੀ ਤੇ ਵਿਹੜੇ ਸਿਰ ਦੋਸ। ਜਿਹੜੇ ਉਹ ਲੋਕ ਨੇ ਨਾ ਜਿਹੜੇ ਆਪਣੇ ਕੋਈ ਸਿਫਤ ਤੇ ਪੈਦਾ ਕਰਦੇ ਨਹੀਂ, ਹਾਂਜੀ, ਉਹ ਕਿਸੇ ਵੀ ਮਸਲੇ ਨੂੰ ਸੋਧਣ ਦਾ ਉਹਨਾਂ ਨੂੰ ਵੱਲ ਨਹੀਂ ਹੁੰਦਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਪਿਆਰੇ ਨਬੀ ਪਾਕ, ਨਬੀ ਆਖਰੁਜ਼ਮਾਂ, ਖਾਤਮੁਨ ਨਬੀयीन हजरत मोहम्मद मुस्तफ़ा सल्लल्लाहु अलैहि व आलिहि व अस्हाबिहि व अज़वाजिहि व बारिक वसल्लम, आप जी दे अशराए मुबशरा यानी 10 ਉਹ ਸੁਹਾਬਾਏ ਕਿਬਾਰ ਜਿਨ੍ਹਾਂ ਨੂੰ ਉਹਨਾਂ ਦੀ ਹਯਾਤੀ ਦੇ ਵਿੱਚ ਹੀ ਪਿਆਰੇ ਨਬੀ ਪਾਕ ਜੀ ਨੇ ਜੰਨਤ ਦੀ ਬਿਸ਼ਾਰਤ ਦੇ ਦਿੱਤੀ ਸੀ। ਉਹਨਾਂ ਦੇ ਵਿੱਚ ਸ਼ਾਮਲ ਨੇ ਹਜ਼ਰਤ ਤਲਹਾ ਬਿਨ ਉਬੈਦੁੱਲਾ। ਪਿਆਰਿਓ, ਉਹ ਆਪਣਾ ਇੱਕ ਵਾਕਿਆ ਬਿਆਨ ਕਰਦੇ ਨੇ, ਬੜਾ ਬਸੀਰਤ ਫਰੋਜ਼ ਵਾਕਿਆ ਹੈ। ਫਰਮਾਉਂਦੇ ਨੇ ਕਿ ਮੈਂ ਆਪਣੇ ਦੀਗਰ ਅਹਿਲੇ ਕੁਰੈਸ਼ ਤਾਜਰਾਂ ਦੇ ਨਾਲ, ਸੁਦਾਗਰਾਂ ਦੇ ਨਾਲ ਤਜਾਰਤ ਦਾ ਮਾਲ ਲੈ ਕੇ ਸ਼ਾਮ ਦੇ ਸਫ਼ਰ ਤੇ ਰਵਾਨਾ ਹੋਇਆ, ਤਾਂ ਕਿ ਚਲੋ ਇੱਧਰ ਦੀਆਂ ਚੀਜ਼ਾਂ ਜਾ ਕੇ ਉੱਧਰ ਵੇਚਾਂਗੇ ਤੇ ਉੱਧਰੋਂ ਫਿਰ ਸਾਮਾਨ ਲੈ ਕੇ ਵਾਪਸ ਪਰਤਾਂਗੇ, ਆ ਕੇ ਇੱਧਰ ਵੇਚਾਂਗੇ ਮੱਕਾ ਸ਼ਰੀਫ ਦੇ ਵਿੱਚ। ਤੇ ਹੋਰ ਦੀਗਰ ਵੀ ਕੁਰੈਸ਼ ਨਾਲ ਤਾਲੁਕ ਰੱਖਣ ਵਾਲੇ ਜਿਹੜੇ ਤੁਜਾਰ ਸਨ, ਸੁਦਾਗਰ ਸਨ, ਉਹ ਵੀ ਉਹਨਾਂ ਦੇ ਨਾਲ ਸਨ। ਆਖਦੇ ਨੇ ਜਦੋਂ ਸਾਡਾ ਤਜਾਰਤੀ ਕਾਫਲਾ ਸ਼ਾਮ ਦੇ ਇੱਕ ਸ਼ਹਿਰ ਬਸਰਾ ਦੇ ਕੋਲ ਪੁੱਜਾ। ਪਿਆਰਿਓ, ਇੱਕ ਸ਼ਹਿਰ ਬਸਰਾ ਇਰਾਕ ਦੇ ਵਿੱਚ ਵੀ ਹੈ, ਲੇਕਿਨ ਇਹ ਜਿਹੜਾ ਸ਼ਾਮ ਦੇ ਵਿੱਚ ਸ਼ਹਿਰ ਕਸਬਾ ਬੁਸਰਾ ਹੈ, ਇਹਨੂੰ ਪੇਸ਼ ਨਾਲ ਪੜਿਆ ਜਾਂਦਾ ਹੈ ਬੁਸਰਾ,
ਜਦੋਂ ਕਿ ਇਰਾਕ ਵਾਲਾ ਬਸਰਾ ਹੈ। ਤੇ ਜਦੋਂ ਆਖਦੇ ਨੇ ਉੱਥੇ ਪੁੱਜੇ ਤੇ ਅਗਲੇ ਦਿਨ ਉਹ ਜਿੱਥੇ ਬਾਜ਼ਾਰ ਲੱਗਦਾ ਸੀ ਤਜਾਰਤ ਦਾ, ਉੱਥੇ ਆਪਣੇ ਊਂਠ ਜਿਨ੍ਹਾਂ ਦੇ ਉੱਤੇ ਕਿ ਮਾਲੇ ਤਜਾਰਤ ਲੱਦਿਆ ਹੋਇਆ ਸੀ, ਲੱਦ ਕੇ ਅਸੀਂ ਸਾਰੇ ਉੱਥੇ ਊਂਠ ਲੈ ਕੇ ਅੱਪੜੇ ਤੇ ਉੱਥੇ ਬਾਜ਼ਾਰ ਦੇ ਵਿੱਚ ਅਸੀਂ ਮੌਜੂਦ ਸਾਂ। ਬਾਜ਼ਾਰ ਗਰਮ ਸੀ, ਖਰੀਦੋ ਫਰੋਖਤ ਹੋ ਰਹੀ ਸੀ। ਖਰੀਦਦਾਰ ਉਹਨਾਂ ਦੀ ਬੜੀ ਭੀੜ ਲੱਗੀ ਸੀ ਕਿ ਜੀ ਕਾਫਲਾ ਆਇਆ ਕੁਰੈਸ਼ ਦਾ, ਅਰਬ ਤੋਂ, ਮੱਕਾ ਮੁਕਰਮਾ ਤੋਂ, ਹਰਮ ਸ਼ਰੀਫ ਤੋਂ। ਤੇ ਕਾਫੀ ਲੋਕ ਜਦੋਂ ਨਵਾਂ ਮਾਲ ਤਜਾਰਤ ਆਉਂਦਾ ਸੀ ਤੇ ਖਰੀਦਦਾਰ ਜਮ੍ਹਾਂ ਹੋ ਜਾਂਦੇ ਹੁੰਦੇ ਸਨ ਬਾਜ਼ਾਰ ਦੇ ਵਿੱਚ। ਤੇ ਉਹ ਆਖਦੇ ਨੇ ਕਿ ਖਰੀਦੋ ਫਰੋਖਤ ਜਾਰੀ ਸੀ ਕਿ ਇੱਕ ਮਸੀਹੀ ਪਾਦਰੀ ਉੱਚੀ ਉੱਚੀ ਆਵਾਜ਼ ਲਾਉਂਦਾ ਹੋਇਆ ਬਾਜ਼ਾਰ ਦੇ ਵਿੱਚ ਆ ਗਿਆ। ਉਹ ਕਹਿੰਦੇ ਨੇ ਕਿ ਉਹਦੀ ਆਵਾਜ਼ ਨੇ ਮੈਨੂੰ ਵੀ ਮੁਤਵੱਜੋ ਕੀਤਾ। ਉਹ ਉੱਚੀ ਸਾਰੀ ਆਵਾਜ਼ ਦੇ ਵਿੱਚ ਪੁੱਛ ਰਿਹਾ ਸੀ ਕਿ ਕੁਰੈਸ਼ ਦਾ ਕੋਈ ਕਾਫਲਾ ਐਸਾ ਆਇਆ ਏ ਜਿਹਦੇ ਤਾਜਰਾਂ ਦਾ ਤਾਲੁਕ ਹਰਮ ਸ਼ਰੀਫ ਨਾਲ ਹੋਵੇ, ਮੱਕਾ ਮੁਕਰਮਾ ਦੇ ਨਾਲ ਹੋਵੇ। ਉਹ ਆਖਦੇ ਨੇ ਕਿ ਮੈਂ ਉਹਨੂੰ ਆਵਾਜ਼ ਦਿੱਤੀ ਕਿ ਮੈਂ ਆਇਆ ਵਾਂ, ਮੱਕਾ ਸ਼ਰੀਫ ਦੇ ਨਾਲ ਮੇਰਾ ਤਾਲੁਕ ਹੈ ਤੇ ਮੈਂ ਆਪਣਾ ਮਾਲ ਤਜਾਰਤ ਉੱਥੋਂ ਲੈ ਕੇ ਆਇਆ ਵਾਂ। ਤੇ ਉਹਨੇ ਮੈਨੂੰ ਆ ਕੇ ਪੁੱਛਿਆ, ਉਹਨੇ ਆਖਿਆ ਕਿ ਤੁਹਾਡੇ ਉੱਥੇ ਜਿੱਥੇ ਮੱਕਾ ਸ਼ਰੀਫ ਦੇ ਵਿੱਚ ਤੁਸੀਂ ਰਹਿੰਦੇ ਹੋ, ਉੱਥੇ ਅਹਿਮਦ ਨਾਂ ਦੇ ਕਿਸੇ ਸ਼ਖਸ ਨੇ ਨਬੂਵਤ ਦਾ ਦਾਅਵਾ ਕੀਤਾ। ਉਹ ਆਖਦੇ ਨੇ ਵੀ ਮੇਰੇ ਇਹ ਗੱਲ ਇਲਮ ਵਿੱਚ ਉਦੋਂ ਨਹੀਂ ਸੀ ਜਦੋਂ ਕਿ ਮੈਂ ਸ਼ਾਮ ਦੇ ਤਜਾਰਤੀ ਸਫ਼ਰ ਦੇ ਉੱਤੇ ਗਿਆ ਹੋਇਆ ਸਾਂ। ਮੈਂ ਉਹਨੂੰ ਆਖਿਆ ਕਿ ਜੀ ਮੈਨੂੰ ਹਾਲੀ ਪਤਾ ਨਹੀਂ। ਉਹਨਾਂ ਆਖਿਆ ਜੀ ਅਹਿਮਦ ਬਿਨ ਅਬਦੁੱਲਾ ਬਿਨ ਅਬਦੁਲ ਮੁਤਲਿਬ ਉਸ ਸ਼ਖਸ ਦਾ ਨਾਂ ਹੈ। ਤੇ ਉਹ ਇਹੋ ਜ਼ਮਾਨਾ ਹੈ, ਇਹੋ ਵਕਤ ਹੈ ਜਦੋਂ ਉਹਨੇ ਆਪਣੀ ਨਬੂਵਤ ਦਾ ਐਲਾਨ ਕਰਨਾ ਹੈ। ਤੇ ਕਿਆ ਤੁਹਾਨੂੰ ਪਤਾ ਹੈ ਹਜ਼ਰਤ ਤਲਹਾ ਰਜ਼ੀ ਅੱਲਾਹ ਤਾਲਾ ਅਨਹੂ ਫਰਮਾਉਂਦੇ ਨੇ ਵੀ ਮੈਂ ਉਹਨੂੰ ਪਰਤਾਵਾ ਦਿੱਤਾ ਵੀ ਮੇਰੇ ਨੋਟਿਸ ਵਿੱਚ ਨਹੀਂ, ਮੈਨੂੰ ਇਲਮ ਨਹੀਂ। ਆਖਦੇ ਨੇ ਵੀ ਉਹਨੇ ਅੱਗੋਂ ਮੈਨੂੰ ਆਖਿਆ ਕਿ ਯਾਰ ਬਿਲਕੁਲ ਉਹ ਵਕਤ ਹੈ, ਇਹੋ ਹੀ ਜ਼ਮਾਨਾ ਹੈ, ਐਸੇ ਹੀ ਵੇਲੇ ਮੱਕਾ ਸ਼ਰੀਫ ਦੀ ਧਰਤੀ ਦੇ ਉੱਤੇ ਹੀ ਅਹਿਮਦ ਬਿਨ ਅਬਦੁੱਲਾ ਬਿਨ ਅਬਦੁਲ ਮੁਤਲਿਬ ਨਾਂ ਦਾ ਇੱਕ ਸ਼ਖਸ ਦਾਵਾ ਨਬੂਵਤ ਕਰੇਗਾ। ਉਹ ਅੱਲਾਹ ਪਾਕ ਦਾ ਸੱਚਾ ਤੇ ਸੁੱਚਾ ਪੈਗੰਬਰ ਹੋਵੇਗਾ ਔਰ ਨਬੀ ਆਖਿਰ ਜ਼ਮਾਨ ਉਹ ਹੋਣਗੇ। ਤੇ ਜਦੋਂ ਤੇਰੇ ਇਲਮ ਦੇ ਵਿੱਚ ਇਹ ਗੱਲ ਆਵੇ, ਤੂੰ ਉਹਨਾਂ ਨੂੰ ਮਿਲੇ, ਤੇਰੀ ਉਹਨਾਂ ਦੇ ਨਾਲ ਮੁਲਾਕਾਤ ਹੋਵੇ, ਤੇ ਇਹ ਨਾ ਤਸਾਹੁਲ ਕਰੀ ਕਿ ਮਤਲਬ ਬਾਕੀ ਲੋਕ ਤੇਰੇ ਤੋਂ ਪਹਿਲੇ ਉਹਦੀ ਨਬੂਵਤ ਦਾ ਇਤਰਾਫ ਕਰ ਲੈਣ, ਉਹਦੀ ਬੈਤ ਕਰ ਲੈਣ ਤੇ ਤੂੰ ਪਿੱਛੇ ਰਹਿ ਜਾਵੇਂ। ਆਖਦੇ ਨੇ ਉਹਦੀ ਗੱਲ ਸੁਣਨ ਤੋਂ ਬਾਅਦ ਮੇਰੀ ਦਿਲੀ ਕੈਫੀਅਤ ਬਦਲ ਗਈ, ਇੱਕ ਤੁਖਤੁਖੀ ਜੀ ਲੱਗ ਗਈ ਦਿਲ ਦੇ ਵਿੱਚ। ਕਾਲ ਪੈ ਰਹੀ ਸੀ ਕਿ ਜਲਦੀ ਮਾਲੇ ਤਜਾਰਤ ਖਤਮ ਹੋਵੇ, ਵਿਕੇ ਤੇ ਅਸਾਂ ਪਿਛਾਂ ਨੂੰ ਪਰਤੀਏ ਤੇ ਜਾ ਕੇ ਪਤਾ ਜੋਈ ਕਰੀਏ ਇਸ ਪਾਦਰੀ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਬਾਰੇ ਜਾ ਕੇ ਤਹਿਕੀਕ ਕਰੀਏ। ਆਖਦੇ ਨੇ ਬਹਰਹਾਲ ਇੱਕ ਅੱਧੇ ਦਿਨ ਦੇ ਵਿੱਚ ਅੱਲਾਹ ਪਾਕ ਨੇ ਕਰਮ ਕੀਤਾ, ਮਾਲ ਫਰੋਖਤ ਹੋ ਗਿਆ। ਫਟਾਫਟ ਅਸੀਂ ਆਪਣੇ ਊਂਠਾਂ ਤੇ ਬੈਠੇ ਤੇ ਰਾਹ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕਿਆਮ ਕਰਨ ਤੋਂ ਬਗੈਰ ਵਾਪਸ ਅਸੀਂ ਮੱਕਾ ਮੁਕਰਮਾ ਪਹੁੰਚ ਗਏ। ਜਦੋਂ ਅਸੀਂ ਉੱਥੇ ਪੁੱਜੇ ਤੇ ਮੈਂ ਆਪਣੇ ਘਰ ਜਾ ਕੇ ਪੁੱਛਿਆ ਆਪਣੇ ਅਹਲੇ ਖਾਨਾ ਤੋਂ, ਤੇ ਮੈਨੂੰ ਘਰੋਂ ਇਤਲਾਹ ਮਿਲੀ ਕਿ ਵਾਕਈ ਮੁਹੰਮਦ ਬਿਨ ਅਬਦੁੱਲਾ ਬਿਨ ਅਬਦੁਲ ਮੁਤਲਿਬ सल्लल्लाहु अलैहि व आलिहि व अस्हाबिहि व अज़वाजिहि व बारिक वसल्लम ने अपनी नबूवत का ऐलान कर दिता है। और मैनू यह भी पता लगा कि हज़रत अबू बकर सिद्दीक बिन अबू कहाफा उन्हां दे दस्ते हक परस्त दे उत्ते ईमान भी लै आए ने, मोमन भी हो गए ने, मुसलमान भी हो चुके ने। हज़रत तलहा फरमांदे ने कि मैं फौरी तौर पर हज़रत अबू बकर सिद्दीक रजी अल्लाह तआला अन्हो
ਦੀ ਖਿਦਮਤ ਅਤਹਰ ਦੇ ਵਿੱਚ ਹਾਜ਼ਰ ਹੋਇਆ ਤੇ ਉਹਨਾਂ ਤੋਂ ਪੁੱਛਿਆ। ਉਹਨਾਂ ਆਖਿਆ ਬਿਲਕੁਲ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਨਬੂਵਤ ਦਾ ਐਲਾਨ ਕੀਤਾ ਹੈ ਤੇ ਮੈਂ ਮੁਸਲਮਾਨ ਵੀ ਹੋ ਚੁੱਕਿਆ, ਮੈਂ ਉਹਨਾਂ ਦੀ ਬੈਤ ਵੀ ਕਰ ਲਈ। ਤੇ ਹਜ਼ਰਤ ਤਲਹਾ ਫਰਮਾਉਂਦੇ ਨੇ ਕਿ ਮੈਂ ਫਿਰ ਉਹਨਾਂ ਨੂੰ ਆਖਿਆ ਕਿ ਮੈਨੂੰ ਵੀ ਉਹਨਾਂ ਦੇ ਕੋਲ ਲੈ ਚੱਲੋ। ਤੇ ਹਜ਼ਰਤ ਅਬੂ ਬਕਰ ਦੇ ਨਾਲ ਜਾ ਕੇ ਤੇ ਪਿਆਰੇ ਨਬੀ ਪਾਕ ਦੀ ਨਬੂਵਤ ਦਾ ਇਕਰਾਰ ਕਰਨ ਵਾਲੇ ਤੇ ਮੁਸਲਮਾਨ ਹੋਣ ਵਾਲੇ ਚੌਥੇ ਸੁਹਾਬੀ ਰਸੂਲ ਹਜ਼ਰਤ ਤਲਹਾ ਬਿਨ ਉਬੈਦੁੱਲਾ ਸਨ। ਪਿਆਰਿਓ, ਇਹ ਤੇ ਜਦੋਂ ਨਬੀ ਪਾਕ ਸੱਚੇ ਸਾਈਂ ਨੇ ਆਪਣੀ ਨਬੂਵਤ ਦਾ ਐਲਾਨ ਕਰ ਦਿੱਤਾ, ਯਾਨੀ ਉਹਨਾਂ ਦੀ ਮੁਬਾਰਕ ਉਮਰ 40 ਵਰੇ ਹੋ ਗਈ ਸੀ ਤੇ ਉਹਨਾਂ ਐਲਾਨ ਨਬੂਵਤ ਵੀ ਕਰ ਦਿੱਤਾ ਸੀ, ਉਹਨਾਂ ਨੂੰ ਮਬਊਸ ਕਰ ਦਿੱਤਾ ਗਿਆ ਸੀ, ਉਹਨਾਂ ਆਪਣੀ ਬੇਸਤ ਦਾ ਐਲਾਨ ਕਰ ਦਿੱਤਾ ਸੀ। ਇਹ ਤੇ ਉਦੋਂ ਦਾ ਇੱਕ ਵਾਕਿਆ ਹੈ ਕਿ ਇੱਕ ਈਸਾਈ ਪਾਦਰੀ ਨੇ ਆਪ ਜੀ ਦੀ ਨਬੂਵਤ ਦੀ ਤਸਦੀਕ ਕੀਤੀ, ਜਿਹਨੂੰ ਸੁਣ ਕੇ ਆ ਕੇ ਹਜ਼ਰਤ ਤਲਹਾ ਨੇ ਨਬੀ ਪਾਕ ਸੱਚੇ ਸਾਹਿਬ ਦੇ ਉੱਤੇ ਈਮਾਨ ਲਿਆਂਦਾ। ਇੱਕ ਹੋਰ ਵਾਕਿਆ ਵੀ ਮੈਂ ਤੁਹਾਡੀ ਖਿਦਮਤ ਵਿੱਚ ਅਰਜ਼ ਕਰਾਂਗਾ ਮੁਖਤਸਰਨ ਕਿ ਨਬੀ ਪਾਕ ਦੀ ਉਮਰ ਮੁਬਾਰਕ ਜਦੋਂ 12 ਸਾਲ ਸੀ ਤੇ ਆਪ ਆਪਣੇ ਚਚਾ ਹਜ਼ਰਤ ਅਬੂ ਤਾਲਬ ਦੇ ਨਾਲ ਗਏ ਸਨ ਸ਼ਾਮ ਦੇ ਤਜਾਰਤੀ ਸਫ਼ਰ ਦੇ ਉੱਤੇ। ਹਜ਼ਰਤ ਅਬੂ ਤਾਲਬ ਵੀ ਸਾਲ ਦੇ ਵਿੱਚ 2 ਸਫ਼ਰ ਕਰਦੇ ਹੁੰਦੇ ਸਨ। ਪਹਿਲਾ ਸਫ਼ਰ ਉਹਨਾਂ ਦਾ ਹੁੰਦਾ ਸੀ ਯਮਨ ਦਾ, ਦੂਜਾ ਸ਼ਾਮ ਦਾ, ਇੱਕ ਗਰਮੀਆਂ ਦੇ ਮੌਸਮ ਵਿੱਚ, ਇੱਕ ਸਰਦੀਆਂ ਦੇ ਮੌਸਮ ਦੇ ਵਿੱਚ। ਤੇ ਇੱਕ ਵਾਰੀ ਹਜ਼ਰਤ ਅਬੂ ਤਾਲਬ ਆਪਣੇ ਪਿਆਰੇ ਭਤੀਜੇ ਪਿਆਰੇ ਨਬੀ ਪਾਕ ਨੂੰ ਆਪਣੇ ਨਾਲ ਲੈ ਗਏ। ਉਦੋਂ ਪਿਆਰਿਓ ਬੁਹੈਰਾ ਜਿਹੜਾ ਸੀ ਰਾਹਿਬ, ਉਹਨੇ ਆਪ ਜੀ ਦੀ ਨਬੂਵਤ ਦਾ ਇਕਰਾਰ ਕੀਤਾ ਔਰ ਪਹਿਲੇ ਹੀ ਪੇਸ਼ਗੋਈ ਕਰ ਦਿੱਤੀ ਜਦੋਂ ਕਿ ਨਬੀ ਪਾਕ ਜੀ ਦੀ ਉਮਰ ਸਿਰਫ 12 ਵਰੇ ਸੀ। ਜਦੋਂ ਕਾਫਲਾ ਜਾ ਕੇ ਉਸ ਕਲੀਸਾ, ਉਸ ਮਾਬਦ, ਉਸ ਗਿਰਜਾ ਦੇ ਕੋਲ ਕਿਆਮ ਪਜ਼ੀਰ ਹੋਇਆ, ਹਜ਼ਰਤ ਅਬੂ ਤਾਲਬ ਵਾਲਾ ਤਜਾਰਤੀ ਕਾਫਲਾ, ਜਿਸ ਕਲੀਸਾ ਦੇ ਵਿੱਚ ਰਾਹਬ ਬੁਹੈਰਾ ਨਾਂ ਦਾ, ਜਿਹਦਾ ਅਸਲ ਨਾਂ ਜਰਜੀਸ ਸੀ, ਉਹ ਮੁਕੀਮ ਸੀ, ਉੱਥੇ ਹੀ ਰਹਿੰਦਾ ਸੀ। ਉਹ ਬਾਹਰ ਨਹੀਂ ਸੀ ਨਿਕਲਦਾ, ਅੱਲਾਹ ਪਾਕ ਦੀ ਇਬਾਦਤ ਵਿੱਚ ਮਸਰੂਫ ਰਹਿੰਦਾ ਸੀ, ਆਪਣੇ ਮਜ਼ਹਬ ਦੇ ਮੁਤਾਬਕ ਇਬਾਦਤ ਇਲਾਹੀ ਦੇ ਵਿੱਚ ਮਸ਼ਗੂਲ ਰਹਿੰਦਾ ਸੀ। ਰਾਹਬ ਕਿਹਾ ਹੀ ਉਹਨੂੰ ਜਾਂਦਾ ਜਿਹੜਾ ਜਿਹਦੀਆਂ ਕੋਈ ਸੋਸ਼ਲ ਐਕਟੀਵਿਟੀਜ਼ ਨਾ ਹੋਣ, ਸਮਾਜ ਨਾਲ ਮੇਲ ਜੋਲ ਮਿਲਾਪ ਨਾ ਰੱਖੇ। ਉੱਥੋਂ ਹੀ ਤੇ ਰਹਿਬਾਨੀਅਤ ਨਿਕਲੀ ਹੈ। ਭਈ ਆਬਾਦੀ ਨੂੰ ਛੱਡ ਕੇ, ਤਰਕੇ ਦੁਨੀਆ ਸਮਾਜ ਨੂੰ ਛੱਡ ਕੇ ਤੇ ਜੰਗਲਾਂ ਵੱਲ ਅਕੇਲਿਆਂ ਰਹਿਣਾ, ਕੱਲਿਆਂ ਹੀ ਰਹਿਣਾ ਕਰਨਾ, ਉਹ ਵੀ ਰਾਹਬ ਸੀ। ਔਰ ਉਹਦੇ ਬਾਰੇ ਮਾਰੂਫ ਸੀ ਕਿ ਉਹ ਬਾਹਰ ਨਹੀਂ ਨਿਕਲਦਾ, ਨਾ ਲੋਕਾਂ ਨੂੰ ਮਿਲਦਾ ਜੁਲਦਾ ਹੈ। ਲੇਕਿਨ ਉਹਦੇ ਮਾਬਦ ਦੇ ਕੋਲ ਜਦੋਂ ਜਾ ਕੇ ਗਿਰਜਾ ਦੇ ਕੋਲ ਹਜ਼ਰਤ ਅਬੂ ਤਾਲਬ ਵਾਲਾ ਕਾਫਲਾ ਕਿਆਮ ਪਜ਼ੀਰ ਹੋਇਆ ਤੇ ਉਹ ਬਾਹਰ ਨਿਕਲ ਆਇਆ ਔਰ ਪੂਰੇ ਕਾਫਲੇ ਦੇ ਵਿੱਚ ਫਿਰਦਾ ਫਰਾਂਦਾ ਆ ਕੇ ਪਿਆਰੇ ਨਬੀ ਪਾਕ ਜੀ ਯਾਨੀ ਛੋਟੇ ਜਿਹੇ 12 ਸਾਲਾ ਬੱਚੇ ਦੇ ਕੋਲ ਖਲੋ ਗਿਆ ਤੇ ਉਹਨੇ ਪੁੱਛਿਆ ਕਾਫਲੇ ਵਾਲਿਆਂ ਨੂੰ ਕਿ ਇਸ ਬੱਚੇ ਦਾ ਵਲੀ ਕੌਣ ਹੈ। ਤੁਸੀਂ ਦੇਖੋ ਨਾ, ਉਹਨੇ ਇਹ ਨਹੀਂ ਆਖਿਆ ਕਿ ਇਸ ਬੱਚੇ ਦਾ ਬਾਪ ਕੌਣ, ਯਾਨੀ ਮਸੀਹੀਆਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੇ ਪੈਗੰਬਰ ਆਖਿਰ ਜ਼ਮਾਨ ਹੋਣਗੇ ਉਹਨਾਂ ਦੇ ਮਾਂ-ਬਾਪ ਨਹੀਂ ਹੋਣਗੇ। ਚੁਨਾਚਾ ਉਹਨੇ ਇਹ ਨਹੀਂ ਪੁੱਛਿਆ ਵੀ ਇਸ ਬੱਚੇ ਦਾ ਵਾਲਿਦ ਕੌਣ ਹੈ, ਉਹਨਾਂ ਆਖਿਆ ਜੀ ਇਸ ਬੱਚੇ ਦਾ ਵਲੀ ਕੌਣ ਹੈ। ਹਜ਼ਰਤ ਅਬੂ ਤਾਲਬ ਅਗਾਂਹ ਵਧੇ, ਉਹਨਾਂ ਦੱਸਿਆ ਵੀ ਇਹ ਮੇਰਾ ਭਤੀਜਾ ਹੈ। ਤੇ ਉਹਨੇ ਕਰਾਇਨ ਵੇਖ ਕੇ ਦੱਸਿਆ ਕਿ ਇਹ ਨਬੀ ਆਖਿਰ ਜ਼ਮਾਨ ਹੋਣਗੇ ਔਰ ਆਪਣੀ ਨਬੂਵਤ ਦਾ ਐਲਾਨ ਕਰਨਗੇ 40 ਸਾਲ ਦੀ ਉਮਰ ਦੇ ਵਿੱਚ ਜਦੋਂ ਵੱਡੇ ਹੋਣਗੇ। ਤੇ ਅਬੂ ਤਾਲਬ ਜੀ ਨੂੰ ਉਹਨਾਂ ਨੇ ਇਹ ਵੀ ਮਸ਼ਵਰਾ ਦਿੱਤਾ ਬੁਹੈਰਾ ਰਾਹਿਬ ਨੇ ਕਿ ਤੁਸੀਂ ਇਹਨਾਂ ਨੂੰ ਸ਼ਾਮ ਲੈ ਕੇ ਨਾ ਜਾਓ, ਇਹਨਾਂ ਨੂੰ ਇਜ਼ਾ ਪਹੁੰਚਾਣਗੇ ਯਹੂਦੀ ਉੱਥੋਂ ਦੇ, ਕਿਉਂਕਿ ਯਹੂਦੀ ਮੁੰਤਜ਼ਰ ਸਨ ਕਿ ਨਬੀ ਆਖਿਰ ਜ਼ਮਾਨ ਬਨੀ ਇਸਰਾਈਲ ਦੇ ਵਿੱਚੋਂ ਹੋਣਗੇ, ਜਦੋਂ ਕਿ ਸਾਡੇ ਪਿਆਰੇ ਨਬੀ ਪਾਕ ਬਨੀ ਇਸਮਾਈਲ ਦੇ ਵਿੱਚੋਂ ਸਨ, ਹਜ਼ਰਤ ਇਸਮਾਈਲ ਅਲੈਹਿਸਲਾਮ ਦੀ ਔਲਾਦ ਦੇ ਵਿੱਚੋਂ ਸਨ।
ਇਸ ਵਾਸਤੇ ਉਹਨਾਂ ਆਖਿਆ ਕਿ ਇਹਨਾਂ ਨਾਲ ਦੁਸ਼ਮਣੀ ਕਰਨਗੇ ਤੇ ਇਹਨਾਂ ਨੂੰ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਨੇ। ਉੱਥੋਂ ਹੀ ਫਿਰ ਹਜ਼ਰਤ ਅਬੂ ਤਾਲਬ ਨੇ ਪਿਆਰੇ ਨਬੀ ਪਾਕ ਨੂੰ ਆਪਣੇ ਮੁਹਾਫਜ਼ਾਂ ਦੇ ਨਾਲ, ਗੁਲਾਮਾਂ ਦੇ ਨਾਲ ਵਾਪਸ ਪਿਸ਼ਾਮ ਮੱਕਾ ਸ਼ਰੀਫ ਭੇਜ ਦਿੱਤਾ। ਸਾਹਿਬੋ, ਅਜਿਹੇ ਵਾਕਿਆਤ ਹੋਰ ਵੀ ਨੇ, ਲੇਕਿਨ ਸਿਰਫ ਇਹ ਦੋ ਵਾਕਿਆਤ ਮਸੀਹੀ ਅਕਾਬਰੀਨ, ਮਸੀਹੀ ਆਲਿਮਾਂ ਦੇ ਤੁਹਾਨੂੰ ਸੁਣਾ ਕੇ, ਇੱਕ ਮਸੀਹੀ ਪਾਦਰੀ, ਇੱਕ ਮਸੀਹੀ ਰਾਹਿਬ ਦੇ ਤੁਹਾਡੇ ਗੋਸ਼ੇ ਗੁਜ਼ਾਰ ਕਰਕੇ ਮੈਂ ਆਖਣਾ ਇਹ ਚਾਹਨਾ ਵਾਂ ਕਿ ਪਿਆਰੇ ਨਬੀ ਪਾਕ ਸੱਚੇ ਸਾਹਿਬ ਨੇ ਤੇ 40 ਵਰਿਆਂ ਦੀ ਉਮਰ ਦੇ ਵਿੱਚ ਅੱਲਾਹ ਪਾਕ ਦੇ ਹੁਕਮ ਦੇ ਨਾਲ ਆਪਣੀ ਨਬੂਵਤ ਦਾ ਐਲਾਨ ਕੀਤਾ। ਲੇਕਿਨ ਪਿਆਰਿਓ, ਉਸ ਤੋਂ ਪਹਿਲੇ ਵੀ ਮਜ਼ਹਬ ਇਸਲਾਮ ਤੋਂ ਇਲਾਵਾ ਦੀਗਰ ਜਿਹੜੇ ਮਜ਼ਾਹਬ ਸਨ, ਉਹਨਾਂ ਦੀਆਂ ਆਸਮਾਨੀ ਕਿਤਾਬਾਂ ਦੇ ਵਿੱਚ ਵੀ ਜ਼ਿਕਰ ਸੀ ਪਿਆਰੇ ਨਬੀ ਪਾਕ ਜੀ ਦਾ, ਔਰ ਉਹ तमाम ਅਲਾਮਾਤ ਦਸੀਆਂ ਗਈਆਂ ਹੋਈਆਂ ਸਨ। ਉਹ ਜਗ੍ਹਾ ਦਸੀ ਗਈ ਹੋਈ ਸੀ ਕਿ ਜਿੱਥੇ ਨਬੀ ਆਖਰ ਜ਼ਮਾਨ ਦੀ ਪੈਦਾਇਸ਼ ਹੋਏਗੀ, ਜਿਸ ਜਗ੍ਹਾ ਦੇ ਨਾਲ ਉਹਨਾਂ ਦਾ ਤਾਲੁਕ ਹੋਏਗਾ, ਜਿਸ ਵੇਲੇ ਉਹ ਦੁਨੀਆ ਦੇ ਉੱਤੇ ਤਸ਼ਰੀਫ ਲਿਆਉਣਗੇ। तमाम ਅਲਾਮਾਤ ਔਰ तमाम ਕਰਾਇਨ ਤੋਂ ਦੀਗਰ ਮਜ਼ਹਬਾਂ ਦੇ ਉਲਾਮਾ ਵੀ ਆਗਾਹ ਸਨ। ਇਸੇ ਵਾਸਤੇ ਤੇ ਉਹ ਪੇਸ਼ਗੋਈਆਂ ਕਰਦੇ ਸਨ ਔਰ ਪਹਿਲੇ ਐਲਾਨ ਕਰਦੇ ਸਨ ਆਪ ਜੀ ਦੀ ਆਮਦ ਦਾ, ਆਪ ਜੀ ਦੀ ਨਬੂਵਤ ਦਾ, ਆਪ ਜੀ ਦੀ ਸਦਾਕਤ ਦਾ, ਆਪ ਜੀ ਦੇ ਸੱਚੇ ਔਰ ਸੁੱਚੇ ਪੈਗੰਬਰ ਖੁਦਾ ਹੋਣ ਦਾ, ਨਬੀ ਆਖਰ ਜ਼ਮਾਂ ਹੋਣ ਦਾ, ਖਾਤਮੁਨ ਨਬੀयीन ਹੋਣ ਦਾ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੇ ਅੱਗੇ ਸਾਡੀ ਅਰਦਾਸ ਹੈ, ਇਸਤਦਾ ਹੈ ਕਿ ਅੱਲਾਹ ਪਾਕ ਸਾਨੂੰ ਤੇ ਤੁਹਾਨੂੰ ਅਤੀਉल्लाह व ਅਤੀਉਰ ਰਸੂਲ ਦੇ ਉੱਤੇ ਅਮਲ ਪੈਰਾ ਹੋਣ ਦੀ ਤੌਫੀਕ ਅਤਾ ਫਰਮਾਏ। ਆਓ ਚਲਿਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਬਾਕੀ ਗੱਲਾਂ ਬਾਤਾਂ ਬਾਬਾ ਜੀ ਦੇ ਪਿੰਡ ਗੱਖੜ ਵਾਲੀ ਪੁੱਜ ਕੇ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली अस्सलाम वालेकुम जनाबे अली जी। बिस्मिल्लाह डॉक्टर साहब, की हाल चाल है? खैरिया हो साईं? ठीक बड़ी ठाक बड़ी हो? मेहरबानी जनाब बाजवा साहब, अल्लाह पाक दा एहसान है, तुहाडियां दुआवां ने। मेरे हजूर साडे एक बड़े ही प्यारे मित्र ने जी, साडे परमानेंट व्यूअर ने जी जी जी। कैलिफोर्निया, अच्छा, उत्थे जनाब वो रहिंदे ने काजी नवीद सरवर साहब। जी जी जी। ਉਹਨਾਂ ਜਨਾਬ ਅਖਾਨ ਭਜਵਾਇਆ, ਭਾਵੇਂ ਮਾਸੀ ਬਣੇ ਸੱਸ, ਉਹਨੂੰ ਵੀ ਡੈਣ ਵਾਲਾ ਝੱਸ। ਹਾਂਜੀ, ਇਸ ਖਾਨੇ 'ਚ ਦੱਸਿਆ ਗਿਆ ਵੀ ਜਿਹੜਾ ਸੱਸ ਦਾ ਲਫ਼ਜ਼ ਹੈ ਨਾ ਜੀ, ਪਹਿਲੀ ਗੱਲ ਤੇ ਵੇ ਕਿ ਬੱਚਿਆਂ ਵਾਸਤੇ ਮਾਸੀ ਜਿਹੜੀ ਹੈ ਨਾ ਉਹਦਾ ਰਿਸ਼ਤਾ ਬੜਾ ਆਦਰ ਵਾਲਾ ਹੁੰਦਾ। ਜੀ ਜੀ, ਕਿਉਂਕਿ ਮਤਲਬ ਇਹ ਕਿ ਇਹ ਲਫ਼ਜ਼ ਆਉਂਦੇ ਨੇ ਮਾਂ ਸੀ, ਹਾਂ, ਮਾਂ ਵਰਗੀ। ਬਿਲਕੁਲ। ਅੱਛਾ, ਤੇ ਮਾਸੀਆਂ ਤੁਹਾਨੂੰ ਪਤਾ ਹੈ ਆਪਣੇ ਭਣੇਵਿਆਂ ਨਾਲ, ਭਣੇਵੀਆਂ ਨਾਲ ਬੜਾ ਪਿਆਰ ਕਰਦੀਆਂ ਨੇ ਬੜਾ ਜੀ। ਲੇਕਿਨ ਉਹ ਆਨੇ ਨੇ ਕਿ ਅਗਰ ਮਾਸੀ ਵੀ ਸੱਸ ਬਣ ਜਾਏ ਨਾ ਜੀ, ਜੀ ਜੀ, ਯਾਨੀ ਸੱਸ ਦੇ ਰੁਤਬੇ ਤੇ ਆ ਜਾਏ ਜਾਂ ਬੱਚੇ ਦਾ ਵਿਆਹ ਮਾਸੀ ਵੱਲ ਹੋ ਜਾਏ ਬੱਚੀ ਦਾ, ਜੀ ਜੀ, ਤੇ ਉਹਦਾ ਵੀ ਰਵੱਈਆ ਜਿਹੜਾ ਨਾ ਮਤਲਬ ਉਹ ਡੈਣ ਵਾਲਾ ਹੀ ਹੋ ਜਾਂਦਾ ਹੈ। ਹਾਂ, ਹਾਂਜੀ, ਕਿ ਸੱਸ ਐਸਾ, ਉਹ ਰੂਸੀ ਜ਼ਬਾਨ ਦਾ ਇੱਕ ਮੁਹਾਵਰਾ ਹੈ ਕਿ ਜਦੋਂ ਮੈਂ ਸੱਸ ਬਣੀ ਤੇ ਮੈਨੂੰ, ਜਦੋਂ ਮੈਂ ਨੂੰਹ ਬਣੀ ਤੇ ਮੈਨੂੰ ਸੱਸ ਚੰਗੀ ਨਾ ਲੱਭੀ, ਜਦੋਂ ਮੈਂ ਸੱਸ ਬਣੀ ਤੇ ਮੈਨੂੰ ਨੂੰਹ ਚੰਗੀ ਨਾ ਲੱਭੀ। ਤੋ ਅਸਲ ਦੀ ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤਾ ਸੀ ਕਿ ਇਹ ਜਿਹੜਾ ਨਾ ਦੁਨੀਆਦਾਰੀ ਦੇ ਝੂਠੇ ਇਖਤਿਆਰ ਜੀ, ਹਰ ਬੰਦਾ ਇੱਕ ਮੱਲ ਮਾਰ ਕੇ ਆਪਣੇ ਥਾਂ ਤੇ ਬੈਠਾ ਹੈ। ਜੀ ਜੀ, ਹਾਂਜੀ, ਕਿ ਇੱਥੇ ਮੇਰਾ ਕਬਜ਼ਾ ਹੈ, ਇੱਥੇ ਮੇਰਾ ਕਬਜ਼ਾ ਹੈ, ਮੈਨੂੰ ਲੋਕੀ ਪੁੱਛ ਕੇ ਟੁਰਨ, ਮੇਰੇ ਇਖਤਿਆਰ 'ਚ ਗੱਲ ਹੋਵੇ, ਮੈਨੂੰ ਪੁੱਛ ਕੇ ਤੇ ਕੋਈ ਰੋਟੀ ਖਾਏ, ਮੈਨੂੰ ਪੁੱਛ ਕੇ ਕੋਈ ਪਾਣੀ ਪੀਏ। ਇਹ ਸੋਚ ਚੰਗੀ ਨਹੀਂ, ਇਹ ਹਨੇਰਾ ਵਧਾਉਣ ਵਾਲੀ ਸੋਚ ਹੈ। ਹਾਂਜੀ ਹਾਂਜੀ, ਗੱਲ ਗੱਲ ਤੇ ਉਹਨਾਂ ਨੂੰ ਟੋਕਾ ਟਾਕੀ ਬੱਚੀਆਂ ਵੇਖੋ ਨਾ, ਅਕਸਰ ਹੀ ਸੱਸਾਂ ਦਾ ਰਵੱਈਆ ਬੜਾ ਭੈੜਾ ਹੈ, ਅਨਫਾਰਚੂਨੇਟ, ਇਹ ਨਹੀਂ ਹੋਣਾ ਚਾਹੀਦਾ। ਵੇਖੋ ਨਾ, ਤੂੰ ਜਦੋਂ ਵੋਟੀ ਬਣ ਕੇ ਆਈ ਸੈਂ ਜੀ, ਹਾਂਜੀ, ਤੇ ਤੈਨੂੰ ਐਡੇ ਸਤਿਕਾਰ ਨਾਲ ਲਿਆਂਦਾ ਤੇ ਤੂੰ ਅੱਜ ਸੱਸ ਬਣ ਗਈ ਹੈ, ਤੇ ਸਾਰੀਆਂ ਵੀ ਵੋਟੀਆਂ ਨੇ ਸੱਸ ਵੀ ਬਣਨਾ ਹੁੰਦਾ ਵੇਲੇ ਦੇ ਨਾਲ ਨਾਲ। ਜੀ ਜੀ, ਹਾਂਜੀ, ਤੇ ਉਹਨਾਂ ਨੂੰ ਚਾਹੀਦਾ ਸਗੋਂ ਬੜਾ ਸਾਰੂ ਕਿਸਮ ਦਾ ਤੇ ਬੜਾ ਪਿਆਰ ਪੋਚੇ ਵਾਲਾ, ਤੇ ਉਹਨਾਂ ਨੂੰ ਆਪਣੀਆਂ ਧੀਆਂ ਸਮਝਣ ਨੂੰਹਾਂ ਨੂੰ। ਜੀ ਜੀ, ਬਲ ਸਗੋਂ ਸਕੀਆਂ ਧੀਆਂ
ਵੇਖੋ ਨਾ ਜੀ, ਇਹ ਵੀ ਤੇ ਖਾਨ ਹੈ ਨਾ ਬਈ, ਧੀਏ ਨਹੀਂ ਤੂੰ ਗੱਲ ਕਰ, ਨੂੰਹ ਹੈ ਨਹੀਂ ਤੂੰ ਕੰਨ ਧਰ। ਹਾਂ ਹਾਂਜੀ, ਧੀ ਕਿਸੇ ਦੀ ਮੰਦੀ ਨਹੀਂ ਤੇ ਨੂੰਹ ਕਿਸੇ ਦੀ ਚੰਗੀ ਨਹੀਂ। ਹਾਂ ਹਾਂਜੀ, ਕਿ ਸੱਸਾਂ ਦਾ ਇਹ ਰਵੱਈਆ ਬੜਾ ਭੈੜਾ ਕਿ ਧੀ ਨੂੰ ਮਤਲਬ ਇਹ ਸਿਰ ਚਾੜ ਦੇਣਾ ਸਾਰਿਆਂ ਦੇ। ਜੀ। ਹਾਂ, ਜਾਂ ਮੇਰੀ ਧੀ ਨੂੰ ਕਿਉਂ ਕਿਸੇ ਗੱਲ ਕੀਤੀ ਹੈ। ਹਾਂ ਖੁਦਾ ਦਿਓ ਬੰਦਿਓ, ਧੀ ਕੋ ਅਰਸ਼ਾਂ ਤੋਂ ਲੱਥੀ ਹੈ। ਹਾਂ, ਹਾਂਜੀ, ਧੀ ਵੀ ਤੇ ਉਸ ਤਰ੍ਹਾਂ ਦੀ ਧੀ ਹੈ ਜਿਹੜੀ ਤੁਸੀਂ ਬਾਹਰੋਂ ਵਿਆਹ ਕੇ ਲਿਆਇਓ। ਹਾਂ ਹਾਂਜੀ, ਉਹ ਵੀ ਤੇ ਕਿਸੇ ਦੀ ਧੀ ਹੈ, ਉਹਨੇ ਵੀ ਬਿਲਕੁਲ। ਪਿਆਰ ਨਾਲ ਲਾਡ ਨਾਲ ਉਹਨੂੰ ਪਾਲਿਆ ਹੋਇਆ ਹੈ। ਜੀ। ਇਹੋ ਜਿਹੀਆਂ ਜਿਹੜੀਆਂ ਸੋਚਾਂ ਨੇ ਨਾ, ਮਨਫੀ ਸੋਚਾਂ, ਇਹ ਫਿਰ ਘਰਾਂ ਦੇ ਵਿੱਚ ਵਿਗਾੜ ਪੈਦਾ ਕਰਦੀਆਂ ਨੇ। ਫਿਰ ਉਹ ਜਿਹੜਾ ਖਾਮਦ ਹੁੰਦਾ ਵਿਚਾਰਾ, ਉਹ ਜਿਵੇਂ ਤੋਰੀ ਨਹੀਂ ਟੰਗੀ ਹੁੰਦੀ ਉਂਝ ਟੰਗਿਆ ਜਾਂਦਾ ਹੈ। ਜੇ ਉਹ ਮਾਂ ਦਾ ਪੱਖ ਮਾਰੇ, ਜੀ। ਹਾਂਜੀ, ਤੇ ਉਹ ਆਪਣੀ ਬੀਵੀ ਦਾ ਮੁਜਰਮ ਹੋ ਗਿਆ। ਜੇ ਉਹ ਬੀਵੀ ਦਾ ਪੱਖ ਮਾਰੇ ਤੇ ਮਾਂ ਨੇ ਉਹਨੂੰ ਆਖਣਾ ਮੈਂ ਤੈਨੂੰ ਐਵੇਂ ਹੀ ਦੁੱਧ ਪਿਆ ਛੜਿਆ, ਮੈਂ ਤੈਨੂੰ 32 ਧਾਰਾਂ ਨਹੀਂ ਬਚਕਣੀਆਂ, ਇਸ ਤਰ੍ਹਾਂ ਹੀ। ਕੋਰੇ ਕਿਹੜੇ ਕਿਹੜੇ ਡਾਇਲਾਗ ਬੋਲਦੀਆਂ ਨੇ। ਤੋ ਇਹਦੇ ਨਾਲ ਘਰਾਂ 'ਚ ਬਰਬਾਦੀ ਹੁੰਦੀ ਏ। ਹਾਂ ਤੇ ਸਾਡੀਆਂ ਜਿੰਨੀਆਂ ਵੀ ਇਹ ਵੇਖੋ ਨਾ ਭੈਣਾਂ ਨੇ, ਵੱਡੀਆਂ ਵੀ ਨੇ ਸਾਡੇ ਤੋਂ, ਹਾਂਜੀ, ਅੱਛਾ, ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੀ ਮੈਂ ਨੂੰਹ ਘਰ ਲਿਆਂਦੀ ਹੈ, ਮੈਂ ਉਹਦੇ ਨਾਲ ਇੰਨਾ ਪਿਆਰ ਕਰਾਂ, ਹਾਂਜੀ, ਕਿ ਉਹ ਮਤਲਬ ਹੈ ਕਿ ਗੱਲ 'ਚ ਮਤਲਬ ਮੇਰੇ ਨਾਲ ਮੁਹੱਬਤ ਕਰੇ। ਮਤਲਬ ਮੇਰੀ ਆਪਣੀ ਅੰਮੀ ਗੱਲ ਸੁਣਾਉਂਦੇ ਹੁੰਦੇ ਸਨ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਆਮੀਨ। ਕਿ ਮੈਂ ਵਿਆਹੀ ਆਈ ਸਰਗੋਧੇ, ਮੇਰੇ ਨਾਨਕੇ ਨੇ ਜੀ। ਸਰਗੋਧਿਓਂ ਵਿਆਹੀ ਆਈ ਤੇ ਉਮਰ ਵੀ ਮੇਰੀ ਕੋਈ ਏਡੀ ਜ਼ਿਆਦਾ ਨਹੀਂ ਸੀ। ਤੇ ਜਿਹੜੀ ਸਾਡੀ ਦਾਦੀ ਜਾਨ ਸਨ ਨਾ, ਉਹਨਾਂ ਦਾ ਰਵੱਈਆ ਬਹੁਤ ਜ਼ਿਆਦਾ ਸਖਤ ਸੀ ਜੀ। ਉਹ ਬੂਬਕ ਨਸਲ ਦੇ ਸਨ, ਨਾਰੋਵਾਲ ਇੱਕ ਪਿੰਡ ਬੂਬਕ ਮੱਤਰ, ਉੱਥੋਂ। ਹਾਂ ਅੱਛਾ, ਹੁਣ ਮਤਲਬ ਇਹ ਵੇ ਕਿ ਸਾਰੀਆਂ ਨਾ, ਉਹ ਅੰਮੀ ਮੇਰੀ ਦੱਸਦੇ ਨੇ ਕਿ ਜਦੋਂ ਮੈਂ ਆਈ ਤੇ ਮੈਨੂੰ ਆਲੇ ਦੁਆਲੇ ਦੀਆਂ ਬੀਬੀਆਂ ਨੇ ਦੱਸਿਆ ਵੀ ਤੇਰੀ ਸੱਸ ਜਿਹੜੀ ਹੈ ਨਾ, ਇਹਦਾ ਬੜਾ ਕਰਖਤ ਸੁਭਾਅ ਦੀ ਹੈ, ਹਾਂ ਔਰ ਇਹਦੇ 'ਚ ਮਾਸਾ ਰਹਿਮ ਨਹੀਂ, ਤੇ ਤੇਰਾ ਕਿਵੇਂ ਗੁਜ਼ਾਰਾ ਹੋਏਗਾ, ਤੂੰ ਤਾਂ ਨਹੀਂ ਇੱਥੇ ਵਸਣਾ, ਬੜਾ ਮੁਸ਼ਕਲ ਕੰਮ ਹੈ, ਮੈਨੂੰ ਤਾਂ ਨਹੀਂ ਲੱਗਦਾ ਕਿ ਤੂੰ ਇੱਥੇ ਰਵੇਂਗੀ। ਹਾਂ ਚਲੋ ਅੰਮੀ ਜੀ ਆਂਦੇ ਨੇ ਕਿ ਮੈਂ ਸੋਚਿਆ ਵੀ ਮਾਲਕਾ, ਹੁਣ ਮੈਂ ਵਿਆਹ ਕੇ ਤੇ ਆ ਗਈ ਆ ਇੱਥੇ ਵਹੀਜ ਕੇ, ਜੀ। ਤੇ ਚਲੋ ਵੇਖਦੇ ਆ। ਹੁਣ ਉਹ ਜਦੋਂ ਕੂਣਾ ਤੇ ਉਹਨੇ ਆਖਣਾ ਕੁੱਤੀਆ ਇੱਧਰ ਆ, ਅੰਮੀ ਜੀ ਆਂਦੇ ਨੇ, ਮੈਂ ਆਖਣਾ ਅੱਛਾ ਜੀ, ਬਿਸਮਿਲ੍ਲਾ ਜੀ ਮਾਂ ਜੀ, ਅੰਮਾ ਜੀ, ਆਹ ਬਿਸਮਿਲ੍ਲਾ ਖਾਲਾ ਜੀ, ਜਾਂ ਜੋ ਵੀ ਇਸ ਤਰ੍ਹਾਂ ਮਾਮੀ ਜਿਹੜਾ ਵੀ ਬੋਲਦੇ ਹਨ। ਉਹਨੇ ਫੇਰ ਆਖਣਾ ਖਬੀਸੇ ਇੱਧਰ ਆ, ਮੈਂ ਫੇਰ ਇਸ ਤਰ੍ਹਾਂ ਬਿਸਮਿਲ੍ਲਾ ਕਰਨਾ। ਉਹਦੀ 2-3 ਮਹੀਨੇ ਮੈਂ ਇਸ ਤਰ੍ਹਾਂ ਕੀਤਾ ਹੈ। ਉਹ ਗਾਲ ਕੱਢਣੀ ਤੇ ਮੈਂ ਕੋ ਬਿਸਮਿਲ੍ਲਾ ਕਰਨੀ। ਹਾਂਜੀ, ਨਤੀਜਾ ਇਹ ਹੋਇਆ ਕਿ ਉਹ ਜਿਹੜੀ ਸੱਸ ਸੀ ਉਹ ਮੇਰੇ ਸਾਈਂ ਸਾਹ ਲੈਣ ਲੱਗ ਪਈ। ਆਹ ਵੇਖੋ ਨਾ, ਅਸੀਂ ਡੰਗਰਾਂ ਨੂੰ ਵੀ ਟੇਮ ਕਰ ਲੈਂਦੇ ਆ ਨਾ, ਸੁਧਾਰ ਲੈਂਦੇ ਆ। ਬਿਲਕੁਲ ਜੀ, ਹਾਂਜੀ। ਤੋ ਸਾਨੂੰ ਆਪਣੇ ਰਵੱਈਏ ਇੰਜ ਦੇ ਰੱਖਣੇ ਚਾਹੀਦੇ ਨੇ ਕਿ ਵੇਖੋ ਨਾ, ਇੱਕ ਨੂੰਹ ਹੈ, ਉਹ ਨਵੇਂ ਘਰ ਚ ਆਈ, ਉਹਨੂੰ ਉਸ ਘਰ ਦੇ ਬਹਿਣ ਖਲੋਣ ਦਾ, ਟੀਚਿਆਂ ਦਾ ਨਹੀਂ ਹਾਲੀ ਪਤਾ, ਤੇ ਸੱਸ ਨੂੰ ਪਿਆਰ ਨਾਲ ਸਮਝਾ ਲੇ ਤੇ ਪੁੱਤਰ ਆ ਸਾਡਾ ਤੇਰਾ ਦਿਓਰ ਹੈ, ਆ ਜੇਠ ਹੈ, ਆ ਦਰਾਣੀ ਹੈ, ਜਠਾਣੀ ਹੈ, ਫਲਾਣੀ, ਇਹਨਾਂ ਨੂੰ ਆਉਣ ਘਰ ਤੇ ਇਹਨਾਂ ਨੂੰ ਮੰਜੀ ਦੇਣੀ ਹੈ ਢਾਹ ਕੇ, ਇਹਨਾਂ ਨੂੰ ਪਾਣੀ ਪੁੱਛਣਾ ਹੈ, ਇਹਨਾਂ ਦਾ ਆਦਰ ਕਰਨਾ ਹੈ, ਜੋ ਵੀ ਆਪਣੇ ਘਰ ਦੇ ਸਾਰੇ ਅਸੂਲ ਨੇ, ਉਹਨੂੰ ਪਿਆਰ ਨਾਲ ਸਮਝਾਏ। ਤੇ ਜੇ ਮਤਲਬ ਤੁਸੀਂ ਵੇਖੋ ਨਾ, ਜਿਸ ਤਰ੍ਹਾਂ ਮੈਂ ਅੱਗੇ ਵੀ ਅਰਜ਼ ਕਰਨਾ, ਕਿਸੇ ਨੂੰ ਆਖੀ ਤੇਰੇ ਵਾਲਦ ਸਾਹਿਬ ਆ ਰਹੇ ਨੇ, ਤੂੰ ਬੜਾ ਖੁਸ਼ ਹੁੰਦਾ ਹੈ, ਤੇ ਜੇ ਅੱਗੇ ਤੇਰੀ ਮਾਂ ਦਾ ਖਸਮ ਟੁਰਿਆ ਹੁੰਦਾ ਤੇ ਉਹ ਫਿਰ ਸਿਰ ਪਾੜ ਛੱਡਦਾ। ਹਾਲਾਂ ਮਾਂ ਦਾ ਖਸਮ ਹੀ ਹੁੰਦਾ ਵਾਲਦ ਜਿਹੜਾ, ਲੇਕਿਨ ਲਫ਼ਜ਼ਾਂ ਦਾ, ਰਸਤੂ ਦਾ ਕੌਲ ਹੈ ਕਿ ਗਲਤ ਵਰਤੋਂ ਸਭ ਤੋਂ ਵੱਡਾ ਦੁਨੀਆ 'ਚ ਗੁਨਾਹ ਹੈ। ਜਿੰਨੇ ਵੀ ਫਸਾਦ ਦੁਨੀਆ 'ਚ ਹੋਏ ਨੇ, ਮੈਂ ਅਰਜ਼ ਕਰਨਾ ਤੁਹਾਡੇ ਅੱਗੇ ਵੀ, ਉਹ ਜੀਭ ਆ ਜਿਹੜੀ ਹੈ, ਜੀਭ ਜਿਹੜੀ ਬੱਤੀਆਂ ਦੰਦਾਂ ਦੇ ਵਿੱਚ, ਹਾਂਜੀ, ਤੇ ਬੜੇ ਆਰਾਮ ਨਾਲ ਗੁਜ਼ਾਰਾ ਕਰਦੀ ਹੈ, ਲੇਕਿਨ ਬਾਹਰ ਨਹੀਂ ਗੁਜ਼ਾਰਾ ਹੋਣ ਦਿੰਦੀ। ਤੋ ਇਹਦੀ ਵਜ੍ਹਾ ਨਾਲ ਹੀ ਸਾਰੇ ਹੋਏ ਨੇ ਜੀ। ਤੋ ਇਸ ਵਾਸਤੇ ਇਹ ਜਿਹੜਾ ਨਾ ਜੀ ਸੱਸ ਦੇ ਬਾਰੇ 'ਚ ਇਸ ਖਾਨ 'ਚ ਦੱਸਿਆ ਗਿਆ ਵੀ ਉਹ ਮਾਸੀ ਵੀ ਹੋਵੇ, ਯਾਨੀ ਉਹ ਬੜੀ ਨਿਗਦੀ ਵੀ ਹੋਵੇ, ਤੇ ਫੇਰ ਵੀ ਜਿਹੜਾ ਉਹਦਾ ਰਿਸ਼ਤਾ ਜਾਂ ਉਹਦਾ ਵੇ ਨਾ, ਉਹ ਬਿਲਕੁਲ ਉਹ ਜਿਵੇਂ ਡੈਣਾ ਵਰਗਾ ਹੁੰਦਾ ਹੈ। ਹਾਂਜੀ ਜੀ। ਤੇ ਇਹ ਗੱਲ ਜਿਹੜੀ ਹੈ ਨਾ, ਸੁੱਟ ਪਾਉਣ ਵਾਲੀ ਨਹੀਂ। ਲਓ ਜੀ ਪਿਆਰਿਓ, ਕਾਜ਼ੀ ਨਵੀਦ ਸਰਵਰ ਸਾਹਿਬ ਸਾਡੇ ਬੜੇ ਪਿਆਰੇ ਦੋਸਤ ਕੈਲੀਫੋਰਨੀਆ ਤੋਂ, ਉਹਨਾਂ ਸਾਨੂੰ ਇਹ ਖਾਨ ਭਿਜਵਾਇਆ ਸੀ ਕਿ ਭਾਵੇਂ ਮਾਸੀ ਬਣੇ ਸੱਸ, ਉਹਨੂੰ ਵੀ ਡੈਣਾ ਵਾਲਾ ਚੱਸ। ਦੇਖੋ ਨਾ, ਮਾਸੀ ਬਾਈਵਾ ਸਾਹਿਬ ਦੱਸਿਆ, ਸਕੀ ਸਾਡੀ ਜਿਹੜੀ ਵਾਲਦਾ ਮਾਜਦਾ ਹੁੰਦੇ ਨੇ, ਉਹਨਾਂ ਦੀ ਸਕੀ ਭੈਣ ਨੂੰ ਅਸੀਂ ਖਾਲਾ ਆਖਦੇ ਹਾਂ, ਜਾਂ ਮਾਸੀ ਪੰਜਾਬੀ 'ਚ ਅਸੀਂ ਆਖਦੇ ਹਾਂ। ਹੁਣ ਉਧਰ ਵੀ ਆਪਣੀ ਧੀ ਭੈਣ ਵਿਆਹ ਲਈਏ ਨਾ ਮਾਸੀ ਦੇ ਪੁੱਤਰ ਦੇ ਨਾਲ ਵੀ, ਲੇਕਿਨ ਉਹ ਜਿਹੜਾ ਹਾਕਮੀਅਤ ਦਾ
ਇੱਕ ਚਸਕਾ ਪਿਆ ਹੁੰਦਾ, ਇੱਕ ਝੱਸ ਹੁੰਦਾ ਨਾ ਜੀ, ਉਹ ਨਹੀਂ ਜਾਂਦਾ। ਕਿਉਂਕਿ ਮਾਸੀ ਉਸ ਘਰ ਦੇ ਵਿੱਚ ਪਹਿਲੇ ਹੁਕਮਰਾਨ ਹੁੰਦੀ ਹੈ। ਅੱਗੋਂ ਜਿਸ ਵੇਲੇ ਉਹਦੀ ਨੂੰਹ ਆ ਜਾਂਦੀ ਹੈ ਤੇ ਉਹਨੂੰ ਥੋੜੇ ਬਹੁਤ ਇਖਤਿਆਰਾਤ ਆਪਣੇ ਜਿਹੜੇ ਨੇ ਉਹ ਉਹਨੂੰ ਵੀ ਦੇਣੇ ਪੈਂਦੇ ਨੇ, ਜਿਹੜੇ ਕਿ ਉਹ ਦੇਣਾ ਪਸੰਦ ਨਹੀਂ ਕਰਦੀ। ਔਰ ਉਹ ਇਹ ਵੀ ਨਹੀਂ ਸੋਚਦੀ ਕਿ ਇਸੇ ਘਰ ਦੇ ਵਿੱਚ ਇੱਕ ਵੇਲਾ ਜਿਹਾ ਸੀ ਕਿ ਮੈਂ ਵੀ ਨੂੰਹ ਹੀ ਬਣ ਕੇ ਆਈ ਸਾਂ। ਅੱਗੋਂ ਅੱਲਾਹ ਪਾਕ ਨੇ ਮੈਨੂੰ ਬੱਚੇ ਦਿੱਤੇ, ਮੇਰੇ ਪੁੱਤਰ ਜਵਾਨ ਹੋਏ, ਧੀਆਂ ਜਵਾਨ ਹੋਈਆਂ, ਉਹਨਾਂ ਨੂੰ ਮੈਂ ਵਿਆਹੇ, ਤੇ ਜਦੋਂ ਪੁੱਤਰ ਵਿਆਹੇ ਤੇ ਫਿਰ ਹੁਣ ਮੇਰੇ ਘਰ 'ਚ ਮੇਰੀਆਂ ਨੂੰਹਾਂ ਆਈਆਂ ਨੇ। ਜਿਹੜੇ ਬਿਟਰ ਐਕਸਪੀਰੀਅੰਸ, ਜਿਹੜੇ ਤਲਖ ਤਜਰਬਾਤ, ਜਦੋਂ ਉਹ ਆਪੋ ਨੂੰਹ ਬਣ ਕੇ ਆਈ ਸੀ ਤੇ ਉਹਦੇ ਨਾਲ ਵਰਤਾਰੇ ਵਰਤੇ ਗਏ ਸਨ, ਚਾਹੀਦਾ ਤੇ ਇਹ ਵੇ ਨਾ ਕਿ ਉਹ ਅੱਗੋਂ ਆਪਣੀ ਨੂੰਹ ਨਾਲ ਕਮ ਅਜ਼ ਕਮ ਉਹ ਕੰਮ ਨਾ ਕਰੇ। ਲੇਕਿਨ ਇਹ ਜਿਹੜਾ ਨਾ ਜੀ ਐਸਾ ਇੱਕ ਝੱਸ ਹੁੰਦਾ ਹੈ ਹਾਕਮੀਅਤ ਦਾ, ਘਰ ਦੇ ਵਿੱਚ ਕੁੱਲ ਇਖਤਿਆਰਾਤ ਆਪਣੇ ਕੋਲ ਰੱਖਣ ਦਾ। ਇਕਤਦਾਰ ਇਖਤਿਆਰ ਦੀ ਹੋਈ ਤਾਂ ਸਾਰੀ ਜੰਗ ਹੁੰਦੀ ਹੈ ਪਿਆਰਿਓ। ਹਕੂਮਤਾਂ ਦੇ ਵਿੱਚ ਵੇਖ ਲਵੋ, ਸਾਡੇ ਹੁਕਮਰਾਨ ਵੀ, ਸਾਡੇ ਆਫੀਸਰਸ ਵੀ, ਕੋਈ ਸਬਲੈਟ ਨਹੀਂ ਕਰਦਾ, ਇਹ ਛੱਡਦਾ ਨਹੀਂ ਆਪਣੇ ਹੱਥੋਂ ਕਿ ਯਾਰ ਮੈਂ ਕੁਝ ਤੇ ਆਪਣੀ ਅੱਗੋਂ ਔਲਾਦ ਨੂੰ ਤਫਵੀਜ਼ ਕਰਦੇ ਆ, ਆਪਣੇ ਘਰ ਦੇ ਬਾਕੀ ਜੀਆਂ ਦੇ ਵਿੱਚ ਵੀ ਕੁਝ ਵੰਡਦੇ ਆ। ਇਸੇ ਝਗੜੇ ਦੀ ਬਿਨਾ ਤੇ ਉਹ ਚਾਹੁੰਦੀ ਹੈ ਕਿ ਜੋ ਮੇਰੇ ਮੂੰਹੋਂ ਨਿਕਲੇ ਉਹਦੇ ਤੇ ਅਮਲ ਹੋਵੇ। ਜਦੋਂ ਕਿ ਸਕੇ ਪੁੱਤਰ ਸਕੀਆਂ ਧੀਆਂ ਨੂੰ ਵੀ ਬਹੁਤ ਜ਼ਿਆਦਾ ਨੋਕਾ ਟੋਕੀ ਕਰੀਏ ਤੇ ਉਹ ਵੀ ਭੈੜੇ ਪੈ ਜਾਂਦੇ ਨੇ, ਕਿਉਂਕਿ ਉਹ ਵੀ ਇੱਕ ਆਪਣਾ ਅਲੱਗ ਜਿਸਮ ਰੱਖਦੇ ਨੇ, ਆਪਣਾ ਉਹਨਾਂ ਦਾ ਇੱਕ ਅਲੱਗ ਦਿਮਾਗ ਹੁੰਦਾ, ਉਹਨਾਂ ਦੀ ਆਪਣੀ ਇੱਕ ਸੋਚ ਹੁੰਦੀ ਹੈ, ਸੋਚਣ ਦਾ ਅੰਦਾਜ਼ ਹੁੰਦਾ ਹੈ, ਆਪਣੀਆਂ ਉਹਨਾਂ ਦੀਆਂ ਵੀ ਖਵਾਹਿਸ਼ਾਤ ਹੁੰਦੀਆਂ ਨੇ। ਹੁਣ ਅਗਰ ਕੋਈ ਬੰਦਾ ਚਾਹੇ ਕਿ ਮੇਰਾ ਪੁੱਤਰ ਜਾਂ ਮੇਰੀ ਨੂੰਹ ਜਾਂ ਮੇਰੀ ਧੀ ਕੁੱਲੀ ਤੌਰ ਦੇ ਉੱਤੇ ਮੇਰੀ ਸੋਚ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰੇ, ਸਾਹਿਬੋ ਇਹ ਨਾਮੁਮਕਿਨ ਹੋ ਜਾਂਦਾ। ਤੇ ਜਦੋਂ ਫਿਰ ਸਾਡੀਆਂ ਖਵਾਹਿਸ਼ਾਤ ਜਿਹੜੀਆਂ ਨੇ ਉਹ ਨਾਕਾਮ ਹੁੰਦੀਆਂ ਨੇ ਤੇ ਸਾਨੂੰ ਗੁੱਸਾ ਚੜਦਾ, ਫਿਰ ਘਰ 'ਚ ਲੜਾਈ ਬਣ ਜਾਂਦੀ। ਇੱਕ ਰਵੱਈਆ, ਸੱਸ ਇੱਕ ਰਵੱਈਏ ਦਾ ਨਾਂ ਹੈ ਜਿਹਦੀ ਇਸ ਖਾਨ 'ਚ ਨਿੰਦਿਆ ਕੀਤੀ ਗਈ ਹੈ। ਔਰ ਆਖਿਆ ਹੀ ਗਿਆ ਕਿ ਸਾਡੀਆਂ ਖਵਾਤੀਨ ਬਜ਼ੁਰਗ ਜਿਹੜੀਆਂ ਨੇ, ਜਿਹੜੀਆਂ ਪੁੱਤਰ ਧੀਆਂ ਵਿਆਹੁੰਦੀਆਂ ਨੇ, ਫਿਰ ਅੱਗੋਂ ਆਪਣੀਆਂ ਨੂੰਹਾਂ ਲਿਆਉਂਦੀਆਂ ਨੇ, ਉਹਨਾਂ ਨੂੰ ਆਪਣੀ ਵੀ ਇਸਲਾਹ ਕਰਨੀ ਚਾਹੀਦੀ ਹੈ। ਬਾਜਵਾ ਸਾਹਿਬ ਅਮਰੀਕਾ ਦੇ ਵਿੱਚ ਮੁਕੀਮ ਨੇ ਸਤਦੇਵ ਸ਼ਰਮਾ, ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਪੱਕੇ ਜਨਾਬ ਵੇਖਣ ਵਾਲੇ ਨੇ। ਉਹਨਾਂ ਅਖਾਨ ਭਿਜਵਾਇਆ ਭਈ ਉੱਤੋਂ ਬੀਬੀਆਂ ਦਾੜੀਆਂ, ਹਾਂਜੀ, ਤੇ ਵਿੱਚੋਂ ਕਾਲੇ ਕਾਂ। ਹਾਂਜੀ, ਇਹ ਉਹਨਾਂ ਲੋਕਾਂ ਦੇ ਬਾਰੇ ਚ ਅਖਾਨ ਹੈ ਜੀ। ਬੀਬਾ ਦਾ ਮਤਲਬ, ਬੀਬੀ ਦਾ ਮਤਲਬ ਹੈ ਬੀਬੀਆਂ ਦਾੜੀਆਂ ਵੀ ਬਹੁਤ ਹੀ ਭਲੇ ਮਾਨਸ ਜੇ ਜੀ, ਸੋਹਣੀਆਂ ਜੀਆਂ ਫੱਬਵੀਆਂ ਦਾੜੀਆਂ ਜੀ। ਤੇ ਦਾੜੀ ਵੇਖੋ ਨਾ ਜੀ ਰੱਖ ਕੇ ਤੇ ਫਿਰ ਅਮਲ ਵੀ ਤੇ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਹਾਂਜੀ ਹਾਂਜੀ, ਹਾਂਜੀ। ਤੇ ਦਾੜੀ ਨੂੰ ਅਸੀਂ ਸੁਨਤੇ ਰਸੂਲ ਆਨੇ ਆ, ਤੇ ਸਰਦਾਰ ਵੀ ਦਾੜੀ ਰੱਖਦੇ ਨੇ ਜੀ ਜੀ। ਉਹ ਵੀ ਉਹਨਾਂ ਦੀ ਬਾਬਾ ਨਾਨਕ ਦੇਵ ਦਾ ਹੁਕਮ ਹੈ, ਗੁਰੂ ਨਾਨਕ ਦਾ, ਗੁਰੂ ਜੀ ਦਾ ਉਹਨਾਂ ਦੇ ਦਾ ਹੁਕਮ ਹੈ। ਹਾਂਜੀ ਹਾਂਜੀ। ਤੇ ਉਹ ਦਾੜੀਆਂ ਮਤਲਬ ਇਹ ਕਿ ਉਹ ਗੁਰੂ ਦੇ ਹੁਕਮ ਦੀ ਪਾਲਣਾ ਵਿੱਚ ਰੱਖਦੇ ਨੇ ਜੀ। ਜਦੋਂ ਅਸੀਂ ਮਜ਼ਹਬ ਦੀ ਪਾਲਣਾ ਦੇ ਵਿੱਚ ਦਾੜੀ ਰੱਖਦੇ ਆ ਜੀ, ਤੇ ਫਿਰ ਸਾਨੂੰ ਆਪਣੇ ਅਮਲ ਜਾਂ ਭੈੜੀਆਂ ਕਰਤੂਤਾਂ ਕਰਨ ਲੱਗਿਆਂ 100 ਵਾਰੀ ਸੋਚਣਾ ਚਾਹੀਦਾ ਹੈ ਵੀ ਯਾਰ ਮੈਂ ਅਗਰ ਇੱਕ ਬਗੈਰ ਦਾੜੀਓਂ ਬੰਦਾ ਇੱਕ ਕੋਈ ਝੂਠ ਬੋਲਦਾ ਹੈ ਜੀ, ਹਾਂਜੀ, ਗੁਨਾਹ ਤੇ ਉਹਨੂੰ ਵੀ ਓਨਾ ਹੀ ਹੈ, ਲੇਕਿਨ ਉਹਨੂੰ ਲੋਕੀ ਘੱਟ ਨੌਲਣਗੇ। ਤੇ ਜਦੋਂ ਦਾੜੀ ਵਾਲਾ ਜਿਹੜਾ ਉਹ ਬੋਲੇਗਾ ਜਾਂ 2 ਨੰਬਰੀ ਕਰੇਗਾ ਤਾਂ ਉਹਨੂੰ ਲੋਕੀ ਬਹੁਤਾ ਨੌਲਣਗੇ। ਹਾਂਜੀ, ਕਿ ਵੇਖੋ ਇਹਨੇ ਇੱਕ ਭੇਸ ਬਣਾਇਆ, ਉਹਨੂੰ ਇਹ ਵੀ ਆਖਣਗੇ ਇਹਨੇ ਭੇਸ ਬਣਾਇਆ। ਤਾਂ ਮਤਲਬ ਇਹ ਹੈ ਕਿ ਬੰਦਾ ਵੇਖੋ ਨਾ, ਬੰਦਾ ਤੇ ਤਾਂ ਹੀ ਬੰਦਾ ਨਾ ਇਨਸਾਨ ਹੈ ਅਗਰ ਉਹ ਇਨਸਾਨਾਂ ਨਾਲ ਪਿਆਰ ਕਰਦਾ ਹੈ। ਹਾਂਜੀ, ਉਹਦਾ ਬੋਲ ਤੇ ਤੋਲ ਇੱਕੋ ਜਿਹਾ, ਅੰਦਰੋਂ ਬਾਹਰੋਂ ਇੱਕੋ ਜਿਹਾ। ਹੁਣ ਇਸ ਅਖਾਨ 'ਚ ਦੱਸਿਆ ਗਿਆ ਕਿ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿੰਨੀ ਸ਼ਕਲ ਮੋਮਨਾ ਤੇ ਕਰਤੂਤ ਕਾਫਰਾਂ। ਵਾਹ, ਹਾਂਜੀ, ਕਿ ਉਹਨਾਂ ਨੇ ਸ਼ਕਲ ਤੇ ਬੜੀ ਬੀਬੀ ਬਣਾਈ ਹੁੰਦੀ ਏ, ਔਰ ਉਹ ਬੀਬੀ ਸ਼ਕਲ ਬਣਾਉਣ ਪਿੱਛੇ ਉਹਨਾਂ ਦਾ ਇਹ ਚਲਾਕੀ ਇਹ ਹੁੰਦੀ ਹੈ ਵੀ ਲੋਕ ਵਸਾ ਖਾ ਲੈਣਗੇ, ਲੋਕੀ ਮੇਰੇ ਕੋਲ ਡੰਗੇ ਛੇਤੀ ਜਾਣਗੇ। ਹਾਂਜੀ, ਉਹਨਾਂ ਨੇ ਇਹਨੂੰ ਵੀ ਮਤਲਬ ਦਾੜੀ ਨੂੰ ਵੀ ਇੱਕ ਫੰਦ ਦੇ ਤੌਰ ਤੇ ਉਹ ਵਰਤਦੇ ਨੇ। ਹਾਂਜੀ, ਔਰ ਇਹੋ ਜਿਹੇ ਜਿਹੜੇ ਲੋਕ ਨੇ ਤੇ ਅੰਦਰੋਂ ਕਾਲੇ ਕਾਵਾਂ ਵਰਗਾ ਉਹਨਾਂ ਦਾ ਰਵੱਈਆ, ਉਹ ਬੜੇ ਨਿੰਦਣਯੋਗ ਲੋਕ ਨੇ। ਔਰ ਉਹਨਾਂ ਲੋਕਾਂ ਦੀ ਨਿੰਦਿਆ ਇਹਨਾਂ ਲੋਕਾਂ 'ਚ ਕੇ ਇਸ ਅਖਾਨ 'ਚ ਕੀਤੀ ਗਈ ਹੈ
ਕਿ ਜਿਨ੍ਹਾਂ ਦਾ ਪੁੱਠ ਹੋ ਰੇ ਤੇ ਸਿੱਧ ਹੋ ਰੇ, ਹਾਂ। ਅੰਦਰ ਹੋ ਰੇ ਤੇ ਬਾਹਰ ਹੋ ਰਿਹਾ, ਵਾਹ ਵਾਹ। ਔਰ ਉਹਨਾਂ ਦਾ ਬੋਲ ਤੇ ਤੋਲ ਸਾਵਾਂ ਨਹੀਂ ਹੁੰਦਾ। ਨਹੀਂ ਹੁੰਦਾ। ਹਾਂਜੀ, ਉਹ ਲੋਕ ਪੱਕੀ ਗੱਲ ਹੈ, ਉਹ ਨਿੰਦਣਯੋਗ ਹੁੰਦੇ ਨੇ, ਸਲਾਹਣਯੋਗ ਨਹੀਂ ਹੁੰਦੇ। ਲਓ ਜੀ ਪਿਆਰਿਓ, ਭਾਈ ਸਤਦੇਵ ਸ਼ਰਮਾ ਜੀ ਨੇ ਸਾਨੂੰ ਜਿਹੜਾ ਅਖਾਣ ਭਿਜਵਾਇਆ ਹੈ, ਬਾਜਵਾ ਸਾਹਿਬ ਬੜਾ ਪਿਆਰਾ ਉਹਦਾ ਨਖੇੜਾ ਕੀਤਾ। ਸਾਹਿਬੋ, ਦੋਹਰੀ ਸ਼ਖਸੀਅਤ ਦੇ ਜਿਹੜੇ ਇਨਸਾਨ ਨੇ ਨਾ ਜੀ, ਜਿਨ੍ਹਾਂ ਦੇ ਦੋ ਰੁਖ ਨੇ, ਬਜ਼ਾਹਰ ਕੁਝ ਨੇ ਤੇ ਬਬਾਤਨ ਕੁਝ ਹੋਰ ਨੇ, ਉਹਨਾਂ ਦੀ ਨਿੰਦਿਆ ਇਸ ਅਖਾਣ ਵਿੱਚ ਕੀਤੀ ਗਈ ਹੈ। ਵੇਖੋ ਨਾ, ਬਾਹਰੋਂ ਬੀਬੀਆਂ ਦਾੜੀਆਂ, ਬੜਾ ਖੂਬਸੂਰਤ ਚਿਹਰਾ ਮੋਹਰਾ, ਬੜਾ ਫੱਬਵੀਂ ਦਾੜੀ ਔਰ ਬੜਾ ਨੇਕ ਪਿਆ ਜਾਪਦਾ ਇੱਕ ਸ਼ਖਸ, ਜੋ ਉਹਦਾ ਗੈਟਅਪ ਹੈ, ਜੋ ਬਜ਼ਾਹਰ ਉਹਦੀ ਸ਼ਖਸੀਅਤ ਹੈ, ਉਹਦਾ ਵਖਾਲਾ ਹੈ, ਸੋਹਣੇ ਕੱਪੜੇ, ਸੋਹਣੀ ਮਾਸ਼ਾਅੱਲਾ ਦਾੜੀ। ਜਿਵੇਂ ਬਾਜਵਾ ਸਾਹਿਬ ਆਖਿਆ ਕਿ ਦਾੜੀਆਂ ਜ਼ਿਆਦਾਤਰ ਲੋਕ ਜਿਹੜੇ ਨੇ ਨਾ ਜੀ, ਉਹ ਆਪਣੇ ਜਿਹੜੇ ਮਜ਼ਹਬੀ ਆਗੂ ਨੇ, ਪੇਸ਼ਵਾ ਨੇ, ਜਿਵੇਂ ਅਸੀਂ ਆਪਣੇ ਪਿਆਰੇ ਨਬੀ ਪਾਕ ਦੇ ਹੁਕਮ ਤੇ ਉਹਨਾਂ ਦੀ ਸੁਨਨਤ ਕਰਕੇ ਦਾੜੀ ਰੱਖਦੇ ਆ, ਇਸੇ ਤਰ੍ਹਾਂ ਹੀ ਹਜ਼ਰਤ ਮਸੀਹ ਦੀ ਵੀ ਦਾੜੀ ਸੀ, ਇਸੇ ਤਰ੍ਹਾਂ ਹੀ ਬਾਬਾ ਜੀ ਗੁਰੂ ਨਾਨਕ ਦੇਵ ਵੀ ਦਾੜੀ ਰੱਖੀ, ਤੇ ਫਿਰ ਉਹਨਾਂ ਦੇ ਜਿਹੜੇ ਸਿੱਖ ਮਤ ਨੂੰ ਮੰਨਣ ਵਾਲੇ ਨੇ ਉਹ ਵੀ ਦਾੜੀਆਂ ਰੱਖਦੇ ਨੇ। ਹੁਣ ਅਗਰ ਅਸੀਂ ਇਹਨੂੰ ਆਪਣੇ ਮਜ਼ਹਬ ਦੀ ਪੈਰਵੀ ਕਰਦਿਆਂ ਹੋਇਆਂ ਰੱਖਨੇ ਆ ਦਾੜੀ ਮੁਬਾਰਕ ਨੂੰ, ਤੇ ਫਿਰ ਸਾਹਿਬੋ ਸਾਨੂੰ ਆਪਣੇ ਮਜ਼ਹਬ ਦੀਆਂ ਬਾਕੀ ਵੀ ਤਾਂ ਸਾਰੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ ਨਾ ਦਾੜੀ ਰੱਖਣ ਤੋਂ ਬਾਅਦ। ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਦਾੜੀ ਨੂੰ ਅਸੀਂ ਇੱਕ ਸਾਈਨ ਬੋਰਡ ਦੇ ਤੌਰ ਤੇ ਲਾ ਲਈਏ ਤੇ ਵਿੱਚ ਸਾਡਾ ਅੰਦਰੋਂ ਮਨ ਕਾਲਾ ਹੀ ਹੋਵੇ। ਸਾਡੇ ਸੂਫੀਆ ਦੀ ਜਿੰਨੀ ਪੋਇਟਰੀ ਹੈ, ਬਿਲਖਸੂਸ ਸਾਡੇ ਪੰਜਾਬੀ ਦੇ ਸੂਫੀ ਸ਼ੁਆਰਾ ਜਿੰਨੇ ਨੇ, ਉਹਨਾਂ 'ਚ ਬਾਬਾ ਜੀ ਨਾਨਕ, ਭਗਤ ਕਬੀਰ, ਉਹ ਸੰਦਨਾ, ਜਿੰਨੇ ਸਾਡੇ ਭਗਤ ਨੇ ਸਾਰੇ ਉਹਦੇ ਵਿੱਚ ਸ਼ਾਮਲ ਨੇ। ਉਹਨਾਂ ਸਾਰਿਆਂ ਦਾ ਪਿਆਰਿਓ ਸਬਕ ਹੀ ਇਹ ਵੇ ਕਿ ਅੱਲਾ ਦੇ ਉਹ ਬੰਦਿਓ, ਜਿਸ ਤਰ੍ਹਾਂ ਦੇ ਬਾਹਰੋਂ ਨਜ਼ਰ ਆਉਂਦੇ ਹੋ, ਜਿੱਡਾ ਖੂਬਸੂਰਤ ਆਪਣਾ ਬਜ਼ਾਹਿਰ ਗੈਟਅਪ ਕਰਦੇ ਹੋ, ਆਪਣੀ ਸ਼ਖਸੀਅਤ ਨੂੰ ਜਿੰਨਾ ਨਿਖਾਰਦੇ ਹੋ ਬਾਹਰੋਂ ਸੋਹਣਾ ਨਜ਼ਰ ਆਉਣ ਦੇ ਵਾਸਤੇ, ਉਨਾ ਹੀ ਜ਼ਿਆਦਾ ਸੋਹਣਾ ਆਪਣੇ ਅੰਦਰ ਨੂੰ ਵੀ ਕਰੋ, ਆਪਣੇ ਬਾਤਨ ਦੇ ਅੰਦਰ ਵੀ ਸਫਾਈ ਪੈਦਾ ਕਰੋ। ਪੰਜਾਬੀ 'ਚ ਸਾਡੇ ਜਿਵੇਂ ਬਜ਼ੁਰਗ ਫਰਮਾਉਂਦੇ ਨੇ ਵੀ ਬਾਹਰੋਂ ਭਾਰੀ ਫੇਰ ਨਾ ਕੁੜੀਏ, ਹੂੰਜ ਅੰਦਰ ਦਾ ਕੂੜਾ। ਪਿਆਰਿਓ, ਬਾਕੀ ਸਿੱਦੀਕੀ ਇੱਕ ਬੜੇ ਹੀ ਪਿਆਰੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਮੈਂ ਤੁਹਾਡੇ ਹਜ਼ੂਰ ਪੇਸ਼ ਕਰਨਾ। ਉਹਨਾਂ ਲਿਖਿਆ ਸੀ, ਮੈਂ ਇਨਸਾਨ, ਮੇਰੇ ਕਈ ਪਰਛਾਵੇਂ, ਮੇਰਾ ਇੱਕ ਪਰਛਾਵਾਂ ਇਹ ਦੁਨੀਆ ਵੇਖੇ, ਮੇਰੇ ਹੋਰ ਪਰਛਾਵੇਂ ਮੇਰੇ ਅੰਦਰ ਸ਼ੂਕਨ, ਮੇਰੇ ਅੰਦਰ ਕੂਕਨ, ਮੇਰੀ ਮਿੱਟੀ ਚੱਟਣ, ਮੇਰੀਆਂ ਨੀਹਾਂ ਪੱਟਣ। ਮੈਂ ਗੁੱਠਾਂ ਵਿੱਚ ਬੈਠਾ ਆਪਣੇ ਐਬ ਲੁਕਾਉਣਾ, ਲਾ ਲਾ ਕੇ ਖੁਸ਼ਬੂਆਂ ਆਪਣਾ ਗੰਧ ਲੁਕਾਉਣਾ। ਦੇਖੋ ਨਾ, ਬਾਹਰੋਂ ਅਸੀਂ ਕਿੱਡਾ ਖੂਬਸੂਰਤ ਲਿਬਾਸ ਪਹਿਨ ਕੇ, ਸੋਹਣੀ ਜੁੱਤੀ ਪਾ ਕੇ, ਸੋਹਣਾ ਪੱਗ ਸ਼ੱਗ ਬੰਨ ਕੇ, ਨਹਾ ਧੋ ਕੇ, ਅੱਛੀ ਖੁਸ਼ਬੂ ਲਗਾ ਕੇ ਤੇ ਨਿਕਲਨੇ ਆ। ਜਿੱਧਰੋਂ ਲੰਘਨੇ ਆ ਲੋਕ ਸਾਡਾ ਲਿਬਾਸ, ਤਰਾਸ਼ ਖਰਾਸ਼, ਸਾਡਾ ਫ੍ਰੈਗਰੈਂਸ ਜਿਹੜਾ ਅਸੀਂ ਇਸਤੇਮਾਲ ਕੀਤੀ ਹੁੰਦੀ ਹੈ, ਖੁਸ਼ਬੂ ਵੇਖ ਕੇ ਖੁਸ਼ ਹੁੰਦੇ ਨੇ। ਲੇਕਿਨ ਅੰਦਰ ਵੀ ਓਡਾ ਹੀ ਸਾਡਾ ਸੋਹਣਾ ਹੋਣਾ ਚਾਹੀਦਾ ਹੈ। ਇਹੋ ਹੀ ਇਸ ਅਖਾਣ 'ਚ ਦੱਸਿਆ ਗਿਆ ਹੈ, ਔਰ ਇਹੋ ਹੀ ਸਾਡੇ ਦੀਨ ਦੀ, ਸਾਡੇ ਸੂਫੀਆ ਦੀ, ਔਲੀਆਏ ਕਿਰਾਮ ਦੀ, ਸੂਫੀਆਏ ਉਜ਼ਾਮ ਦੀ ਮੱਤ। ਬਾਜਵਾ ਸਾਹਿਬ, ਟੈਕਸਲਾ ਸ਼ਹਿਰ ਜਿੱਥੇ ਤੁਸੀਂ ਬੜੀ ਦੇਰ ਸਰਵਿਸ ਵੀ ਕੀਤੀ ਹੈ, ਵਾਹ ਕੈਂਟ, ਹਾਂਜੀ ਹਾਂਜੀ ਹਾਂਜੀ, ਉੱਥੋਂ ਜ਼ੈਗਮ ਅਜ਼ੀਮ ਖਾਨ ਸਾਹਿਬ ਜੀ ਜੀ ਜੀ, ਸਾਡੇ ਪਰਮਾਨੈਂਟ ਵਿਊਅਰ ਨੇ, ਬੜੇ ਪੱਕੇ ਸਾਡੇ ਮਿੱਤਰ ਨੇ ਜੀ। ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਆਪ ਕਚੱਜੀ ਤੇ ਵਿਹੜੇ ਸਿਰ ਦੋਸ। ਹਾਂ, ਆਪ ਕਚੱਜੀ ਵਿਹੜੇ ਸਿਰ ਡੂ, ਇਹ ਵੀ ਹੈ ਵੀ ਡੂ, ਉਹ ਉਧਰ ਦੀ ਜ਼ਬਾਨ ਵਿੱਚ। ਬਹਰਹਾਲ ਇਹਦਾ ਕੁਚੱਜੀ ਦਾ ਮਤਲਬ ਹੈ ਜਿਹਨੂੰ ਚੱਜ ਕੋ ਨਹੀਂ। ਹਾਂ, ਚੱਜ ਮੈਂ ਨਾ ਖੂਬੀ, ਯਾਨੀ ਸਲੀਕਾ, ਜਿਹਨੂੰ ਆਪ ਬੰਦੇ ਨੂੰ, ਕਿਸੇ ਨੂੰ ਸਲੀਕਾ ਕੋਈ ਨਾ ਹੋਵੇ, ਕੋਈ ਕੰਮ ਕਰਨ ਦਾ ਚੱਜ ਨਾ ਹੋਵੇ। ਹਾਂਜੀ ਜੀ। ਤੇ ਇਸੇ ਖਾਨ ਦੀ ਇੱਕ ਸ਼ਕਲ ਇਹ ਵੀ ਹੈ ਕਿ ਆਪ ਕੁਚੱਜੀ ਵਿਹੜਾ ਡਿੰਗਾ।
ਹਾਂ ਹਾਂਜੀ ਜੀ। ਕਿ ਆਖਣਾ ਕਿ ਵਿਹੜਾ ਹੀ ਡਿੰਗਾ ਹੈ। ਹਾਂ ਮਤਲਬ ਵੀ ਉਹਦੇ ਜਿਹੜਾ ਕੋ ਪੋਚਾ ਭਾਰੀ ਫੇਰਨੀ ਹੈ ਵਾਧਾ ਘਟਾ, ਕਿਸੇ ਆਖਣਾ ਤੇਰਾ ਸੋਹਣਾ ਨਹੀਂ ਲੱਗਦਾ ਵਿਹੜਾ, ਹਾਂ। ਇਹ ਵਿਹੜਾ ਹੀ ਡਿੰਗਾ, ਮੈਂ ਇਹਨੂੰ ਕਿਵੇਂ ਸਿੱਧਿਆਂ ਕਰਾਂ। ਤੋ ਹਾਂ ਗੱਲ ਇਹ ਵੇ ਕਿ ਇਸ ਅਖਾਣ 'ਚ ਦੱਸਿਆ ਗਿਆ ਹੈ ਜੀ। ਕਿ ਜਿਹੜੇ ਉਹ ਲੋਕ ਨੇ ਨਾ ਜਿਹੜੇ ਆਪਣੇ 'ਚ ਕੋਈ ਸਿਫਤ ਤੇ ਪੈਦਾ ਕਰਦੇ ਨਹੀਂ, ਹਾਂ ਹਾਂਜੀ, ਉਹ ਕਿਸੇ ਵੀ ਮਸਲੇ ਨੂੰ ਸੋਧਣ ਦਾ ਉਹਨਾਂ ਨੂੰ ਵੱਲ ਨਹੀਂ ਹੁੰਦਾ, ਹਾਂ ਹਾਂਜੀ, ਤੇ ਉਸ ਮਸਲੇ ਨੂੰ ਸੋਧਣ ਦੀ ਥਾਂ ਤੇ ਉਹ ਇੰਜ ਦਾ ਇਲਜ਼ਾਮ ਲਾ ਛੱਡਦੇ ਨੇ ਵੀ ਇਹ ਤਾਂ ਕੰਮ ਹੋ ਹੀ ਨਹੀਂ ਸਕਦਾ, ਹਾਂ ਹਾਂਜੀ, ਕਿ ਜਿਵੇਂ ਵਿਹੜੇ ਨੂੰ ਆਖਿਆ ਵਿਹੜੇ ਦਾ ਕੀ ਗੁਨਾਹ ਹੈ। ਵੇਖੋ ਨਾ, ਬੀਬੀਆਂ ਸੁਚੱਜੀਆਂ ਬੀਬੀਆਂ ਹੋਣ, ਹਾਂ। ਕਿਉਂਕਿ ਜਿਹੜੀ ਸਿਆਣੀ ਹੋਏਗੀ ਸੁਘੜ ਹੋਏਗੀ ਉਹਨੂੰ ਸੁਚੱਜੀ ਆਂਦੇ ਨੇ, ਹਾਂ ਤੇ ਜਿਹੜੀ ਕਬੁੱਧੀ ਤੇ ਬੇਵਕੂਫ ਹੋਏਗੀ ਤੇ ਜਿਹਨੂੰ ਕੰਮ ਕੋਈ ਨਾ ਆਏਗਾ ਉਹਨੂੰ ਕੁਚੱਜੀ। ਹਾਂ ਪੰਜਾਬੀ ਦੇ ਵਿੱਚ ਜਦੋਂ ਕਾਫ ਪਹਿਲਾਂ ਲੱਗ ਗਿਆ, ਪੇਸ਼ ਪੈ ਗਈ ਤੇ ਕੋ ਚੱਜੀ ਜਿਹਨੂੰ ਹਾਂ। ਕੋਈ ਚੱਜ ਨਹੀਂ, ਤੇ ਸੁਚੱਜੀ ਜਿਹਨੂੰ ਬੜੇ ਚੱਜ ਨੇ। ਵਾਹ। ਤੋ ਆਪ ਜਦੋਂ ਬੀਬੀ ਸੁਚੱਜੀ ਹੋਏਗੀ ਤੇ ਫਿਰ ਉਹਦੇ ਉਹ ਜਿਹੜਾ ਵਿਹੜੇ ਦਾ ਨੁਕਸ ਰਹੇਗਾ ਹੀ ਨਹੀਂ। ਤੇ ਹਾਂ ਜਦੋਂ ਬੀਬੀ ਆਪ ਕੋ ਚੱਜੀ ਏ, ਕਰਨ ਜੋਗੀ ਕੱਖ ਨਹੀਂ, ਅਕਲੀ ਫਿਕਰੀ ਪੱਖੋਂ ਜਿਹੜੀ ਹੈ ਉਹ ਵਾਂਝੀ ਹੋਈ ਹੈ, ਹਾਂ। ਉਹਨੂੰ ਪਤਾ ਹੀ ਨਹੀਂ ਕਿ ਕੰਮ ਕਰਨਾ ਕਿਵੇਂ ਹੈ। ਕਿਉਂਕਿ ਦੁਨੀਆ 'ਚ ਤੁਸੀਂ ਜਿਹੜਾ ਬੰਦਾ ਇਹ ਸਮਝ ਲੈਂਦਾ ਨਾ ਵੀ ਆਹ ਕੰਮ ਮੈਂ ਕਰਨਾ ਕਿਸ ਤਰ੍ਹਾਂ ਹਾਂ ਤੇ ਕਿਵੇਂ ਕਰਨਾ ਹੈ ਤੇ ਕਿਹੜੇ ਵੇਲੇ ਕਰਨਾ ਹੈ, ਹਾਂਜੀ ਉਹ ਬੰਦਾ ਜਿਹੜਾ ਹੈ ਉਹ ਬੰਦਾ ਕਾਮਯਾਬ ਇਨਸਾਨ ਹੁੰਦਾ ਹੈ। ਹਾਂ ਤੋ ਇਸ ਅਖਾਣ ਵਿੱਚ ਉਹਨਾਂ ਲੋਕਾਂ ਨੂੰ ਨੌਲਿਆ ਗਿਆ ਹੈ, ਉਹਨਾਂ ਨੂੰ ਜੁਗਤ ਕੀਤੀ ਗਈ ਹੈ ਵੀ ਜਿਨ੍ਹਾਂ 'ਚ ਆਪਣੇ 'ਚ ਕੋਈ ਵਸਫ ਨਹੀਂ ਹੁੰਦਾ ਹਾਂ। ਤੇ ਐਵੇਂ ਲੋਕਾਂ ਨੂੰ ਦੋਸ਼ ਪੇ ਮੜਦੇ ਨੇ, ਹਾਂ। ਹਾਂਜੀ, ਆਪਣੇ ਮਤਲਬ ਇਹ ਹਾਲਾਤ ਮਾੜੇ ਹੋਣੇ ਤੇ ਲੋਕਾਂ ਨੂੰ ਵਿਆਹ ਆਖਣਾ ਹੈ ਤੇ ਮੇਰੇ ਹਾਲਾਤ ਮਾੜੇ ਕਰਨ 'ਚ ਲੋਕਾਂ ਦਾ ਕਸੂਰ ਹੈ, ਹਾਂ। ਹਾਂਜੀ, ਹਾਲਾ ਲੋਕਾਂ ਦਾ ਕੀ ਕਸੂਰ ਹੈ। ਹਾਂ। ਤੁਸੀਂ ਮਤਲਬ ਇਹ ਆਪ ਅਕਲ ਨਾਲ ਸਮਝਦਾਰੀ ਨਾਲ ਆਪਣੇ ਕੰਮਾਂ ਨੂੰ ਸੋਧਣ ਦੀ ਜਾਚ ਸਿੱਖੋ। ਹਾਂ ਜਦੋਂ ਸਿੱਖ ਲੋਗੇ ਤੇ ਹੌਲੀ ਹੌਲੀ ਸਾਰੇ ਮਾਮਲੇ ਸਿੱਧੇ ਹੋ ਜਾਣਗੇ। ਸਿੱਧੇ ਹੋ ਜਾਣਗੇ। ਹਾਂਜੀ, ਤੋ ਇਸ ਅਖਾਣ 'ਚ ਇਹ ਗੱਲ ਦੱਸੀ ਗਈ ਜੀ। ਲੋ ਜੀ ਪਿਆਰਿਓ, ਇਹ ਅਖਾਨ ਸਾਨੂੰ ਜ਼ੈਗਮ ਅਜ਼ੀਮ ਖਾਨ ਸਾਹਿਬ ਨੇ ਟੈਕਸਲਾ ਤੋਂ ਭਿਜਵਾਇਆ ਸੀ। ਅਖਾਨ ਇਸ ਤਰ੍ਹਾਂ ਵੀ ਆਪ ਕਝੱਜੀ ਤੇ ਵਿਹੜੇ ਸਿਰ ਦੋਸ। ਉਰਦੂ ਵਿੱਚ ਜਿਵੇਂ ਆਖਦੇ ਨੇ ਵੀ ਨਾਚ ਨਾ ਜਾਣੇ ਆਂਗਨ ਟੇੜਾ, ਯਾਨੀ ਨੱਚਣਾ ਆਪ ਨਹੀਂ ਆਉਂਦਾ ਕਿਸੇ ਬੀਬੀ ਨੂੰ ਤੇ ਉਹ ਆਖ ਛੱਡਦੀ ਹੈ ਵਿਹੜਾ ਹੀ ਵਿੰਗਾ, ਮੈਂ ਹੁਣ ਕਿਵੇਂ ਇੱਥੇ ਨੱਚਾਂ। ਯਾਨੀ ਅਜਿਹਾ ਕੋਈ ਬੰਦਾ ਮਰਦ ਹੋਵੇ ਜਾਂ ਔਰਤ ਹੋਵੇ ਜਿਹਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ, ਯਾਨੀ ਜਿਹੜਾ ਕੰਮ ਉਹ ਸੇੜ ਬੈਠਾ ਹੈ ਉਹਦੇ ਕਰਨ ਦਾ ਉਹਨੂੰ ਵੱਲ ਅਟਕਲ ਕੋਈ ਨਹੀਂ ਆਉਂਦੀ, ਉਹ ਫਿਰ ਹੁਣ ਆਪਣੇ ਔਜ਼ਾਰਾਂ ਦੇ ਉੱਤੇ, ਮਿਸਾਲ ਦੇ ਤੌਰ ਤੇ ਕੋਈ ਮੇਰੇ ਵਰਗਾ ਬੰਦਾ ਛਟਾਲਾ ਕੱਟਣ ਟੁਰ ਗਿਆ ਪੈਲੀਆਂ ਦੇ ਵਿੱਚ, ਚਾਰਾ ਕੱਟਣ ਡੰਗਰਾਂ ਦੇ ਵਾਸਤੇ, ਉਹਨੂੰ ਹੁਣ ਵੱਲ ਕੋਈ ਨਹੀਂ। ਪਿਆਰਿਓ, ਉਹਨੇ ਕਦੀ ਅੱਗੇ ਕੱਟਿਆ ਨਹੀਂ, ਉਹਨੂੰ ਕੋ ਆਖੇਗਾ ਵੀ ਕੱਟਦਾ ਨਹੀਂ ਪਿਆ ਜਾਂ ਅੱਧਾ ਘੰਟਾ ਹੋ ਗਿਆ ਤੇ ਤੂੰ ਹਾਲੀ ਤੱਕ ਥੋੜਾ ਜਿਹਾ ਵੀ ਨਹੀਂ ਤੇਰੇ ਕੋਲੋਂ ਕੱਟਿਆ ਗਿਆ, ਉਹ ਅੱਗੋਂ ਆਖੇਗਾ ਮੈਂ ਕੀ ਕਰਾਂ, ਦਾਤਰੀ ਖੁੰਡੀ ਏ, ਉਹ ਕੋਈ ਨਾ ਕੋਈ ਆਪਣੇ ਔਜ਼ਾਰਾਂ ਤੇ ਨੁਕਸ ਪਾ ਦੇਗਾ। ਆਪਣਾ ਇਹ ਨਹੀਂ ਦੱਸੇਗਾ ਕਿ ਮੈਂ ਹੀ ਬੇਵਸਫਾ, ਮੈਂ ਕਚੱਜਾਂ ਚੱਜ ਮੈਨੂੰ ਹੀ ਕੋਈ ਨਹੀਂ, ਮੈਨੂੰ ਵੱਲ ਅਟਕਲ ਹੀ ਨਹੀਂ ਆਉਂਦੀ ਤੇ ਮੈਂ ਕਿਵੇਂ ਕਟਾਂ। ਸੋ ਇਸ ਅਖਾਨ ਵਿੱਚ ਦੱਸਿਆ ਸਾਨੂੰ ਇਹ ਹੀ ਗਿਆ ਵੀ ਜਿਹੜਾ ਕੁਚੱਜਾ ਬੰਦਾ ਨਾ ਜੀ, ਉਹ ਬਜਾਏ ਦੇ ਕਿ ਆਪਣੇ ਆਪ ਨੂੰ ਕੋਈ ਸਹੀ ਕਰੇ, ਯਾਨੀ ਕੋਈ ਚੱਜ ਸਿੱਖੇ, ਕੋਈ ਵੱਲ ਸਿੱਖੇ, ਕੋਈ ਸ਼ਾਗਿਰਦ ਬਵੇ ਕਿਸੇ ਦਾ, ਪਹਿਲੇ ਤਾਂ ਕੰਮ ਨੂੰ ਚੰਗੀ ਤਰ੍ਹਾਂ ਸਿੱਖੇ, ਉਹ ਉਲਟਾ ਆਪਣੇ ਔਜ਼ਾਰਾਂ ਤੇ, ਆਪਣੇ ਆਲੇ ਦੁਆਲੇ ਤੇ, ਆਪਣੇ ਵਿਹੜੇ ਤੇ ਪਿਆ ਇਲਜ਼ਾਮ ਲਾਉਂਦਾ ਹੈ, ਹਾਲਾਂਕਿ ਨੁਕਸ ਉਹਦੀ ਆਪਣੀ ਜ਼ਾਤ 'ਚ ਹੁੰਦਾ ਹੈ। ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲੇ ਸਾਨੂੰ ਉਸ ਕੰਮ ਦਾ ਮੁਕੰਮਲ ਚੱਜ ਸਿੱਖਣਾ ਚਾਹੀਦਾ। ਇਹਦੇ ਨਾਲ ਹੀ ਪਿਆਰਿਓ, ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला
चलिए हाय चल